सतनाम वाहिगुरु साहिब जीओ। सूरा सो पहचानिए जो लरे दीन के गीत, पुरजा पुरजा कट मरै कब हो ना छाड़े खेत। गगन दमामा बाजियो परियो निशाने काऊ, खेत जो मांडियो सूरमा अब जूजन को दाऊ। कोट पराध हमारी खंडो अनक विधि समझावो, हम अज्ञान अल्प मत थोरी तुम आपन बिरद रखावो। हम अज्ञान अल्प मत थोरी तुम आपन बिरद रखावो। धन धन श्री गुरु ग्रंथ ਸਾਹਿਬ सच्चे पातशाह जी दी पावन पवित्र गोद विच बैठ सत्कारयोग कोमल जी दे ढाडी जथे पासों उस वेले 1984 विच वरते हुए घल्लूघारे दी संत बाबा जरनैल सिंह जी होरां दी शहादत बारे सरवण कर रहे सी। बहुत ही योग ढुकवें शब्दों विच उन्होंने उस वक्त के हालातों नूं साडियां अखां सामने रखे। मालिक कृपा करे इन्हां नूं होर प्यार सिदक ते विद्या दी दात बख्शे। साडे मनां विच इन्हां दे गावे सुने बोल बचन बस जाण। दास ने भी उस वक्त दा ही कुछ एक बीतिया समा तुहाडीआं अखां सामने रखना है। इस तो पहला तुहाडी असीस चाहुंदा है। अदब सत्कार नाल सब तो पहला गुरु फतेह दी सांझ करिए। आखो जी वाहिगुरु जी का खालसा वाहिगुरु जी की फतेह। कल रोज जिहड़ी लड़ी समाप्त कीती सी दरबार साहिब दे अंदर किवें टैंकां दे नाल लिया के जदों किसी पक्षों कामयाबी ना मिली ते टैंकां दा सहारा लैके श्री अकाल तख्त साहिब नूं उहदे 3 हिस्से ढाडेरी कर दिते गए। ਸਿੰਘਾਂ ने सोच के अंदर किसी कंध दा छत दा डिग जाना ते उहदे नाल जिंदगी दा अंत होवे, उस तो चंगा बाहर निकल के जंग दे मैदान वांगू लड़ के अपना आपा शहीद किया जाए। इहदे दरम्यान ही एक गड्डी एक टैंक उन्होंने ने जिहड़ा सब तो पहला बाबा दीप सिंह होरां वाले जिथे स्थान है उन्हों का बनिया होया ते उस स्थान को अंदर करना चाहया। कुदरत नूं की भाउंदा है ये ते मालिक जाने, पर जो कुछ सच उकरिया होया उहदे मुताबिक आपां अंदाजा ला के तुर सकने हैं। उस वेले जदों वो टैंक पिछों ते आ गया, पर जदों बाबा दीप सिंह जी होरां दे बने हुए स्थान दे कोलों दी लंघण लगे तो टैंक उत्थे धस गया। याद रखो जे अज तक इतिहासक पन्नियां दे उत्ते गल उकरी हुई है। वो टैंक उत्थे धसिया। मान लो बाबा दीप सिंह दी ये भावना दे रिश्ते की बात है। बाबा दीप सिंह दी उठों अज भी आत्मा बोल के कह रही हो भलिया
ਇਸੇ ਹਰਮੰਦਰ ਸਾਹਿਬ ਲਈ ਤਾਂ ਮੈਂ 1757 ਦੇ ਵਿੱਚ ਆਪਣੀ ਜਾਨ ਤਲੀ ਤੇ ਰੱਖ ਕੇ ਇੱਕ ਪੂਰਨਾ ਪਾ ਦਿੱਤਾ ਸੀ। ਤੇ ਅੱਜ ਜੇ ਉਦੋਂ ਮੈਂ ਦਰਬਾਰ ਸਾਹਿਬ ਲਈ ਆਪਣੀ ਜਿੰਦ ਜਾਨ ਹਵਾਲੇ ਕਰ ਸਕਣਾ ਤੇ ਸੱਜਣਾ ਅੱਜ ਵੀ ਮੈਂ ਉਸ ਪਰਿਕਰਮਾ ਵਿੱਚ ਬੈਠਾ, ਹਰਮੰਦਰ ਸਾਹਿਬ ਦੇ ਦਰ ਦਾ ਸੇਵਕ ਬਣ ਕੇ ਮੈਂ ਅੱਜ ਵੀ ਬੈਠਾ ਹੋਇਆ ਤੇ ਮੈਂ ਅੱਜ ਵੀ ਤੈਨੂੰ ਉੱਥੋਂ ਦੀ ਮੈਂ ਨਹੀਂ ਲੰਘਣ ਦੇਣਾ। ਮੇਰੇ ਕੋਲ ਜਿੰਨੀ ਵੀ ਤਾਕਤ ਹੈ ਮੈਂ ਓਨੀ ਕੁ ਲਾ ਕੇ ਤੈਨੂੰ ਅੱਜ ਵੀ ਰੋਕਾਂਗਾ। ਇਹ ਯਕੀਨ ਕਰਕੇ ਜਾਣਿਓ, ਉੱਥੇ ਫਸਿਆ ਹੋਇਆ ਟੈਂਕ ਮੁੜ ਕੇ ਉਹ ਅੱਗੇ ਨਹੀਂ ਜਾ ਸਕਿਆ, ਨਕਾਰਾ ਹੋ ਗਿਆ। ਉੱਥੋਂ ਇੱਕ ਗੱਲ ਸਪਸ਼ਟ ਹੋ ਗਈ ਵੀ ਹਰਮੰਦਰ ਸਾਹਿਬ ਸਦਾ ਹੀ ਸਿੱਖਾਂ ਦੇ ਦਿਲ ਵਿੱਚ ਵਸਣ ਵਾਲੀ ਇੱਕ ਅਮਿੱਟ ਯਾਦ ਹੈ। ਕੁਝ ਇੱਕ ਬੇਨਤੀਆਂ ਮੈਂ ਤੁਹਾਡੇ ਨਾਲ ਉਹ ਸਾਂਝੀਆਂ ਕਰਨੀਆਂ ਨੇ। ਲੜਾਈਆਂ ਦਾ ਡਰ ਨਹੀਂ ਹੁੰਦਾ, ਜਿਹੜੀਆਂ ਅਣਖੀ ਕੌਮਾਂ ਹੁੰਦੀਆਂ ਨੇ ਉਹਨਾਂ ਨੂੰ ਆਪਣੀ ਅਣਖ ਤੇ ਗੈਰਤ ਦਾ ਮੁੱਲ ਉਤਾਰਨਾ ਹੀ ਪੈਂਦਾ ਹੈ। ਇਸ ਗੱਲ ਦਾ ਕੋਈ ਦੁੱਖ ਨਹੀਂ ਵੀ ਕਿਉਂ ਜੰਗ ਹੋਇਆ, ਕੋਈ ਵੱਡੀ ਗੱਲ ਨਹੀਂ। ਦੁੱਖ ਇਸ ਗੱਲ ਦਾ ਹੈ ਵੀ ਜਦੋਂ ਉਹਨਾਂ ਲੋਕਾਂ ਨੇ ਲੜਾਈ ਅਨੈਤਿਕ ਢੰਗ ਨਾਲ ਲੜੀ, ਇਨਸਾਨੀਅਤ ਦੇ ਦਰਜੇ ਤੋਂ ਡਿੱਗ ਕੇ ਲੜਾਈ ਲੜੀ, ਦੁੱਖ ਇਸ ਗੱਲ ਦਾ ਹੈ। ਕਿਉਂਕਿ ਜੇ ਸੂਰਬੀਰ ਵਾਂਗੂ ਲੜਿਆ ਜਾਵੇ ਕੋਈ ਇਤਰਾਜ਼ ਨਹੀਂ, ਕੋਈ ਇਤਰਾਜ਼ ਨਹੀਂ। ਮੈਂ ਇੱਕ ਦੋ ਵਕਤ ਤੁਹਾਡੇ ਨਾਲ ਸਾਂਝੇ ਕਰਨਾ। ਯਾਦ ਰੱਖੋ, ਜੇ ਕਿਸੇ ਵੇਲੇ ਸਿੰਘਾਂ ਨੇ ਜਲੰਧਰ ਦੇ ਨੇੜੇ ਇੱਕ ਜੰਗ ਲੜਿਆ ਸੀ, ਮਿਸਲਾਂ ਦੇ ਵੇਲੇ ਜੰਗ ਲੜਦਿਆਂ ਤੇ ਉਹ ਸਾਹਮਣੇ ਵਾਲਾ ਸੂਰਮਾ ਬੜੀ ਤੀਬਰਤਾ ਨਾਲ ਲੜਿਆ। ਗੁਰੂ ਕੇ ਸਿੱਖਾਂ ਨੇ ਉਸ ਵੇਲੇ ਇੱਕ ਕਫਨ ਮੰਗਵਾਇਆ, ਕਫਨ ਮੰਗਵਾ ਕੇ ਉਹ ਦੁਸ਼ਮਣਾਂ ਦੇ ਯੋਧੇ ਦੇ ਉੱਤੇ ਵੀ ਪਾ ਕੇ ਤੇ ਇੱਕ ਗੱਲ ਸਪਸ਼ਟ ਕੀਤੀ ਵੀ ਸੱਜਣਾ ਇਹ ਗੱਲ ਵੱਖਰੀ, ਭਾਵੇਂ ਤੂੰ ਸਾਡੇ ਨਾਲ ਲੜਨ ਆਇਆ ਪਰ ਲੜਿਆ ਤੇ ਬਹਾਦਰੀ ਨਾਲ ਹੈ ਨਾ, ਲੜਿਆ ਤੇ ਬਹਾਦਰੀ ਨਾਲ ਹੈ ਨਾ, ਤੇ ਅਸੀਂ ਤੈਨੂੰ ਕਫਨ ਪਾ ਕੇ ਵਿਦਾ ਕਰਨੇ ਆ। ਆਪਣੇ ਦੁਸ਼ਮਣਾਂ ਤੇ ਵੀ ਕਫਨ ਪਾਏ ਹੋਏ ਨੇ ਸਿੱਖ ਕੌਮ ਉਹ ਹੈ। ਦੂਜੀ ਬੇਨਤੀ ਸਾਂਝੀ ਕਰਾਂ, ਇਹ ਉਹ ਗੁਰੂ ਕੇ ਸਿੱਖ ਨੇ ਲੜਨ ਵਾਲੇ 6ਵੇਂ ਪਾਤਸ਼ਾਹ ਦੇ ਵੇਲੇ ਪੈਂਦੇ ਖਾਂ ਗੁਰੂ ਘਰ ਦੇ ਵਿਰੁੱਧ ਲੜਨ ਆਇਆ। ਜਦੋਂ ਪੈਂਦੇ ਖਾਂ ਲੜਨ ਆਇਆ ਉਹਨੇ 3 ਵਾਰ ਕੀਤੇ, ਤੀਜੇ ਵਾਰ 3 ਵਾਰ ਸਤਿਗੁਰੂ ਜੀ ਨੇ ਰੋਕ ਲਏ। ਜਦੋਂ ਗੁਰਦੇਵ ਨੇ 1 ਵਾਰ ਕੀਤਾ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗਿਆ। ਸਤਿਗੁਰੂ ਜੀ ਨੇ ਆਪਣੀ ਗੋਦ ਵਿੱਚ ਲੈ ਕੇ ਤੇ ਉਹਨੂੰ ਬਚਨ ਕਿਹਾ ਸੀ, ਜਬ ਗਿਰਨ ਲਾਗ ਤਬ ਕਹਿਓ ਉਤਾਰ, ਤੋਹਿ ਤੁਰਕ ਜਨਮ ਕਰਮੇ ਉਚਾਰ। ਤੇਰਾ ਜਨਮ ਤੁਰਕਾਂ ਦੇ ਘਰ ਹੋਇਆ, ਪੈਂਦੇ ਖਾਂ ਤੂੰ ਮੇਰੇ ਨਾਲ ਤੇ ਰਿਸ਼ਤਾ ਤੋੜ ਗਿਆ, ਪਰ ਮੈਂ ਤੇਰੇ ਨਾਲ ਵਾਅਦਾ ਕਰਨਾ ਹੈ, ਤੈਨੂੰ ਮੈਂ ਢਾਲ ਦੀ ਛਾਂ ਲਾ ਕੇ ਰੱਖਾਂਗਾ, ਤੈਨੂੰ ਮੈਂ ਆਪਣੀ ਬੁੱਕਲ ਵਿੱਚ ਰੱਖਾਂਗਾ। ਕਰਤਾਰਪੁਰ ਸਾਹਿਬ ਦਾ ਜੰਗ ਹੈ, ਜਲੰਧਰ ਦੇ ਲਾਗੇ ਹੋਇਆ ਔਰ ਉਸ ਜੰਗ ਦੇ ਮੈਦਾਨ ਵਿੱਚ ਵੀ ਗੁਰੂ ਘਰ ਵੱਲੋਂ ਲੜਨ ਆਏ ਹੋਏ, ਗੁਰੂ ਘਰ ਦੇ ਵਿਰੁੱਧ ਲੜਨ ਆਏ ਹੋਏ ਪੈਂਦੇ ਖਾਂ ਨੂੰ ਗੁਰੂ ਨੇ ਗੋਦ ਵਿੱਚ ਰੱਖ ਕੇ ਉਹਨੂੰ ਬਚਨ ਕਿਹਾ ਸੀ, ਤੂੰ ਕਲਮਾ ਪੜ੍ਹ ਲੈ, ਜਿੰਨਾ ਚਿਰ ਤੇਰਾ ਕਲਮਾ ਪੂਰਾ ਨਹੀਂ ਹੁੰਦਾ ਮੈਂ ਤੈਨੂੰ ਮੌਤ ਦੇ ਨੇੜੇ ਨਹੀਂ ਜਾਣ ਦਿਆਂਗਾ। ਤੀਜੀ ਉਦਾਹਰਨ, ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਮੇਰਾ ਖਿਆਲ ਹੈ ਹਰ ਗੁਰੂ ਕਾ ਸਿੱਖ ਜਾਂ ਦੂਰੋਂ ਨੇੜੇ ਸਿੱਖੀ ਨਾਲ ਸੰਬੰਧ ਰੱਖਣ ਵਾਲਾ ਹਰੇਕ ਨੂੰ ਪਤਾ ਹੋਵੇਗਾ, ਜੇ ਗੁਰੂ ਕਲਗੀਧਰ ਪਾਤਸ਼ਾਹ ਨੇ ਜੰਗ ਲੜੇ ਤਾਂ ਉਹਦੇ ਦਰਮਿਆਨ ਭਾਈ ਕਨ੍ਹਈਆ ਜੀ ਵਰਗਿਆਂ ਨੂੰ ਨਾਲ ਦੇ ਕੇ ਮਸ਼ਕਾਂ ਪਾਣੀ ਦੀਆਂ ਇਹ ਸਪਸ਼ਟ ਕੀਤਾ ਸੱਜਣਾ, ਅਗਰ ਕੋਈ ਪਾਣੀ ਤੋਂ ਪਿਆਸਾ ਹੋਵੇ ਤੇ ਉਹਦੇ ਮੂੰਹ ਨਾਲ ਪਾਣੀ ਦੀ ਇਹ ਲਾ ਕੇ ਮਸ਼ਕ ਤੇ ਉਹਨੂੰ ਪਾਣੀ ਪਿਲਾ ਦੇਵੀਂ। ਵਿਤਕਰਾ ਨਾ ਕਰੀ। ਇੱਕ ਮੁਸਲਮਾਨ ਉਹਨੂੰ ਗੋਦ ਵਿੱਚ ਲਿਆ, ਉਹਦਾ ਚਿਹਰਾ ਪੂੰਝਿਆ, ਉਹਨੂੰ ਪਾਣੀ ਦੀਆਂ ਘੁੱਟਾਂ ਪਿਲਾਈਆਂ ਤੇ ਉਹਦੀਆਂ ਅੱਖਾਂ ਉਗੜੀਆਂ। ਉਹਨੇ ਵੇਖਿਆ ਮੈਂ ਇੱਕ ਸਿੱਖ ਦੀ ਬੁੱਕਲ ਵਿੱਚ ਹੈ। ਉਸੇ ਵੇਲੇ ਉਹਨੇ ਬਚਨ ਆਖੇ, ਕਹਿਣ ਲੱਗੇ ਭਲਿਆ ਮੈਨੂੰ ਛੱਡ ਦੇ, ਸ਼ਾਇਦ ਤੂੰ ਭੁਲੇਖੇ ਵਿੱਚ ਹੈ, ਮੇਰਾ ਦਾੜਾ ਦੇਖ ਕੇ ਮੇਰੀ ਪੱਗ ਦੇਖ ਕੇ ਤੂੰ ਭੁਲੇਖੇ ਵਿੱਚ ਹੋਵੇਂਗਾ, ਮੈਂ ਸਿੱਖ ਹੈ, ਮੈਂ ਮੁਸਲਮਾਨ ਹੈ, ਸ਼ੁਕਰ ਹੈ ਤੂੰ ਮੈਨੂੰ ਪਾਣੀ ਪਿਲਾਇਆ, ਮੇਰੀ ਜਿੰਦ ਬਚੀ ਹੈ, ਪਰ ਇਹ ਗੱਲ ਯਾਦ ਰੱਖ ਮੈਂ ਲੜਨ ਆਇਆ ਹੋਇਆ ਤੁਹਾਡੀਆਂ ਫੌਜਾਂ ਦੇ ਵਿਰੁੱਧ, ਮੈਂ ਇੱਕ ਮੁਸਲਮਾਨ ਹੈ। ਉਸ ਵੇਲੇ ਭਾਈ ਕਨ੍ਹਈਆ ਜੀ ਨੇ ਉਹਨੂੰ ਓਨੇ ਹੀ ਪਿਆਰ ਨਾਲ ਹਿੱਕ ਨਾਲ ਲਾ ਕੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਮੈਨੂੰ ਭੁਲੇਖਾ ਨਹੀਂ ਹੈ ਵੀ ਤੂੰ ਮੁਸਲਮਾਨ ਹੈ, ਮੈਨੂੰ ਹਕੀਕਤ ਵਿੱਚ ਪਤਾ ਵੀ ਤੂੰ ਮੁਸਲਮਾਨ ਹੈ, ਫਿਰ ਤੂੰ ਮੈਨੂੰ ਪਾਣੀ ਕਿਉਂ ਪਿਲਾ ਰਹੀ ਹੈ? ਕਹਿਣ ਲੱਗੇ ਮੇਰਾ ਗੁਰੂ ਕਹਿੰਦਾ, ਮੇਰਾ ਗੁਰੂ ਕਹਿੰਦਾ ਵੀ ਜਿਹੜੇ ਤੇਰੇ ਨਾਲ ਲੜਨ ਆਏ ਨੇ ਤੂੰ ਉਹਨਾਂ ਨੂੰ ਵੀ ਪਾਣੀ ਪਿਲਾ ਕੇ ਤੋਰੀ,
ਤੇ ਉਹ ਕਹਿਣ ਲੱਗੇ तेरा गुरु एडा चंगा हो सकता है। कहन लगे इत्थे ही बस नहीं, मेरे गुरु ने तो मैनू मल्लों पट्टी दे के भी तोड़िया होया है। जेड़े ज्यादा जख्मी होवन, जिन्हां दा बहुता खून वगदा होवे, ते तू उन्हां दे पट्टियां भी कर देवीं ताकि किसी दी मौत अजाई ना हुंदी होवे। मैं सिर्फ एक इशारे मात्र सिक्खी दा फलसफा तुहाडे सामने रखिया भी साडा ढंग की सी लड़न दा। लड़ना ते पैंदा शांति लई। ये ते ओ कौमां कदे तरक्की नहीं करदियां जिहड़ियां अपने जीवन दे विच अणख ते गैरत नूं बरकरार नहीं रखदियां। लड़ियां ते होवणगीਆਂ, पर साडे जीवन दा फलसफा की है, सिर्फ इशारे मात्र मैं तुहाडे नाल सांझ पाई। हुण दूजा पक्ष देखियो जी, जिन्हां ने इस देश नूं बचाउण लई इन्नियां कुर्बानियां कीतियां होवन, जिन्हां ने इस देश का धर्म बचाउण लई 9 साल की उम्र विच कौन इहो जिहा पिता हो सकता है जिहदे घर 45 साल बाद पुत पैदा होया होवे। गुरु तेग बहादुर साहब की उम्र उदों 45 साल सी जदों उन्हां दे घर बच्चे का जन्म होया है। गुरु तेग बहादुर साहब सच्चे पातशाह के विआह होए नूं 32 साल हो गए सन जदों उन्हां दे घर पुत पैदा होया, और वो पुत नूं खिडाउण दा वक्त भी ना मिलिया होवे, पौने 9 सालां दी उम्र होवे ते गुरु छड्ड के किसी दे तिलक जंजू दा राखा बन के तुर जाए। धन है मां गुजरी जिहदे सिर दे केस भी चिट्टे हो गए होणगे। 43 सालां दी ओदी उम्र है। 43 सालां दी उम्र विच ओदी गोद विच बच्चा ते अज ओ अपने पति नूं तोड़न लगी है किसी दे धर्म दी खातर राखा बन के। मैं सिर्फ सिक्खी दा फलसफा तुहाडे सामने रख रहा। जिन्हां इन्नियां कुर्बानियां कीतियां, देश बचाया, धर्म बचाया, इत्थों दियां बहु बेटियां नूं बचाया, इत्थों दियां इज्जतां नूं बचाया, देश लई अपना आपा वारिया, अज उन्हां दी की कुछ हो रहा है। दुख इस गल का नहीं भी संत जरनैल सिंह जी होरां ने लड़े, मुबारक, लड़ना चाहिए सी। संत जरनैल सिंह भी मर्दां वांगू लड़े ने, कोई वड्डी गल नहीं। दुख इस गल का नहीं है, दुख इस गल का है जिहड़े कुछ वाकई मैं तुहाडे सन्मुख रख ले ने। सब तो पहली गल, जदों दरबार साहब 5 तरीक उत्थे जथा 4 तरीक वाली रात नूं चला गया सी। जदों 5 तरीक नूं उत्थों जथा कीर्तन करके वापस परतन लगा, उन्हां विचों एक दा नाम है भाई अमरीक सिंह, एक दा नाम है भाई बलवंत सिंह, एक दा नाम है भाई अवतार सिंह। याद रखो जे, एक दा नाम है भाई गुरबचन सिंह, कईयां गुरचरण सिंह भी लिखे है। उन्हां विचों 2 सिंह वो सन जिहड़े नेत्रहीन ने, तो एक दूजे का पल्ला पकड़ के तुरे जा रहे सन। उन्हां दी वर्दी दसदी सी, उन्हां नाल आए हुए सेवादार दसते सन भई ये ते गुरु घर दे कीर्तनीए ने, इन्हां दा कोई वास्ता नहीं है किसी किस्म के कोई संघर्ष नाल। नेत्रहीणा ने की अतवादी बनना है? नेत्रहीन ते पता लगता है ना भी ये ते अखां तो बेचारे सखने ने, एक दूजे का पल्ला पकड़ के जा रहे ने, इन्हां की अतवादी बनना है? उन्हां दे प्रकर्मां दे विच गोलियां मार के इवें भुन के रख दिता, उन्हां दियां लाशां धरती ते डिग पईयां ते डुੱਲਿਆ होया खून इन्हां दे वैशी नाच दा प्रतੱਖ प्रतावा सी, प्रतੱਖ एक नमूना सी। ਉਹ ਅਸੀਂ बदले की भावना विच ਅਸੀਂ निरे अतवादी जिन्हां नूं कहने ਅਸੀਂ उन्हां नूं मिलण नहीं आए, ਅਸੀਂ खाड़कुआं नूं मिलण नहीं आए, ਅਸੀਂ तां जिन्हां दे सिर ते पग है, जिन्हां दे मुख ते धड़ है, उन्हां नूं खत्म करने वास्ते आए हैं। ते उन्हां फौजियां ने, उन्हां कमांडोआं ने बिल्कुल बेपरवाही दे नाल उन्हां नूं उत्थे ही धरती ते सुआ दिता। अगे चलीए, फिर कदे अगे जाके वेखो, इसे ही स्थान दे उत्ते हरमंदर साहिब दे चारे पासे जेड़े लोग बिना किसी कारण तो अंदर बंद किए हुए सन, बलजीत सिंह खालसे ने किताब लिखी है हिंदुस्तानी अतवाद, सरकारी अतवाद,
ਉਹਦੇ ਵਿੱਚ ਉਹਨਾਂ ਸਪਸ਼ਟ ਕੀਤਾ ਹੈ, ਕੁਝ ਇੱਕ ਬਜ਼ੁਰਗ ਤੇ ਕੁਝ ਇੱਕ ਨੌਜਵਾਨ ਬੀਬੀਆਂ ਬੱਚੇ ਇੱਕ ਕਮਰੇ 'ਚ ਬੰਦ ਕੀਤੇ ਹੋਏ ਸਨ। ਉਹਨਾਂ ਉਹਦੇ ਕਮਰੇ ਵਿੱਚੋਂ ਕੱਢਿਆ। ਬਹੁਤੇ ਬੇਹੋਸ਼ੀ ਦੀ ਹਾਲਤ ਵਾਂਗੂ ਸਨ। ਲੰਮੇ ਸਮੇਂ ਤੋਂ ਆਪ ਨੂੰ ਇਹ ਤੇ ਪਤਾ ਹੋਵੇਗਾ ਵੀ ਅੰਮ੍ਰਿਤਸਰ ਸਾਹਿਬ ਸ਼ਹਿਰ ਹੈ ਜਿਹੜਾ, ਉਹ ਪੰਜਾਬ ਦੀ ਧਰਤੀ ਦੇ ਵਿੱਚੋਂ ਸਭ ਤੋਂ ਵੱਧ ਗਰਮੀ ਦੇ ਦਿਨਾਂ 'ਚ ਗਰਮ ਹੁੰਦਾ ਹੈ ਤੇ ਸਰਦੀ ਦੇ ਦਿਨਾਂ 'ਚ ਸਭ ਤੋਂ ਜ਼ਿਆਦਾ ਠੰਡਾ ਹੁੰਦਾ ਹੈ। ਤੇ ਇਹੋ ਜਿਹੀ ਕਹਿਰਾਂ ਦੀ ਗਰਮੀ ਦੇ ਵਿੱਚ 3 ਦਿਨ ਅੰਦਰ ਬੰਦ ਕਰਕੇ ਰੱਖੇ ਹੋਣ, 3 ਦਿਨ, ਤੇ ਉਹਨਾਂ ਨੂੰ 3 ਦਿਨਾਂ ਦੇ ਵਿੱਚ ਪਾਣੀ ਦੀ ਇੱਕ ਘੁੱਟ ਵੀ ਨਾ ਮਿਲੀ ਹੋਵੇ। ਜਿਹੜੇ ਕਮਰੇ 'ਚ 10 ਬੰਦਿਆਂ ਦੀ ਰਹਿਣ ਦੀ ਥਾਂ ਉੱਥੇ 50 ਨੂੰ ਅੰਦਰ ਵਾੜਿਆ ਹੋਵੇ, ਦਰਵਾਜ਼ੇ ਖਿੜਕੀਆਂ ਬੰਦ ਕੀਤੀਆਂ ਹੋਣ। ਤੁਸੀਂ ਸੋਚ ਕੇ ਦੇਖੋ, ਕਈ ਬੱਚਿਆਂ ਦੀਆਂ ਅੱਖਾਂ ਨਿਕਲ ਗਈਆਂ, ਬਾਹਰ ਅੱਖਾਂ ਆ ਗਈਆਂ, ਉਹਨਾਂ ਨੂੰ ਪਾਣੀ ਨਹੀਂ ਮਿਲਿਆ। ਪਰ ਜਦੋਂ ਉਹਨਾਂ ਨੂੰ ਵਿੱਚੋਂ ਕੱਢਿਆ, ਬੀਬੀਆਂ ਨੂੰ ਵੱਖਰਾ ਕਰ ਦਿੱਤਾ ਗਿਆ, ਬੰਦਿਆਂ ਨੂੰ ਵੱਖਰੇ ਕਰ ਲਿਆ ਗਿਆ। ਉਹਨਾਂ ਬੰਦਿਆਂ ਵਿੱਚੋਂ ਵੀ ਕੁਝ ਇੱਕ ਬਜ਼ੁਰਗਾਂ ਨੂੰ ਵੱਖਰੇ ਕਰ ਦਿੱਤਾ ਗਿਆ ਤੇ ਨੌਜਵਾਨਾਂ ਨੂੰ ਵੱਖਰੇ ਕਰ ਦਿੱਤਾ ਗਿਆ। ਬਜ਼ੁਰਗਾਂ ਨੂੰ, ਬਹੁਤਿਆਂ ਨੂੰ ਉਹਨਾਂ ਦੀਆਂ ਪੱਗਾਂ ਖੋਲ ਕੇ, ਹੱਥ ਬੰਨ੍ਹ ਕੇ ਤੇ ਨਾਲ ਕੰਧ ਦੇ ਖੜੇ ਕਰ ਦਿੱਤਾ ਗਿਆ, ਕੰਧ ਵਾਲੇ ਪਾਸੇ ਨੂੰ ਮੂੰਹ ਕਰਕੇ। ਬਿਨਾਂ ਕਿਸੇ ਪੁੱਛਤਾਛ ਤੋਂ, ਬਿਨਾਂ ਕਿਸੇ ਗੱਲਬਾਤ ਤੋਂ, ਕੁਝ ਵੀ ਗੱਲ ਕਰਨ ਦੀ ਬਜਾਏ ਉਹਨਾਂ ਨੇ ਉਸੇ ਵੇਲੇ ਗੋਲੀਆਂ ਮਾਰ ਕੇ ਉਹਨਾਂ ਨੂੰ ਬਾਹਰ ਕੱਢ ਕੇ ਭੁੰਨ ਕੇ ਰੱਖ ਦਿੱਤਾ ਗਿਆ। ਇਹ ਇਨਸਾਨੀਅਤ ਵਾਲੀ ਜੰਗ ਨਹੀਂ ਸੀ। ਦੁੱਖ ਇਸ ਗੱਲ ਦਾ ਹੈ, ਜਿਹੜੇ ਨੌਜਵਾਨ ਸਨ ਉਹਨਾਂ ਬਹੁਤਿਆਂ ਦੀਆਂ ਲੱਤਾਂ ਬੰਨ੍ਹ ਕੇ, ਉਹਨਾਂ ਬਹੁਤਿਆਂ ਦੇ ਹੱਥ ਪਿੱਛੇ ਬੰਨ੍ਹ ਕੇ, ਤੇ ਜਿੱਥੇ ਹੱਥ ਦਰਜੇ ਦੇ ਫਰਸ਼ ਗਰਮ ਸਨ, ਉਹਨਾਂ ਦੇ ਕੱਪੜੇ ਉਤਾਰ ਕੇ, ਕੇਵਲ ਲੱਕ ਵਾਲੇ ਕੱਪੜੇ ਰਹਿਣ ਦਿੱਤੇ, ਕੱਪੜੇ ਉਤਾਰ ਕੇ ਉਹ ਗਰਮ ਫਰਸ਼ ਦੇ ਉੱਤੇ ਲਿਟਾ ਦਿੱਤਾ ਗਿਆ। ਜਦੋਂ ਗਰਮ ਫਰਸ਼ ਉੱਤੇ ਲੇਟੇ ਤੇ ਕਈਆਂ ਕੋਲੋਂ ਬਰਦਾਸ਼ਤ ਨਾ ਹੋਇਆ, ਤੇ ਉਹ ਜਦੋਂ ਕਰਵਟਾਂ ਖਾ ਕੇ, ਹੱਥ ਵੀ ਪਿੱਛੇ ਬੰਨੇ ਹੋਏ ਨੇ, ਕਰਵਟਾਂ ਖਾ ਕੇ ਆਪਣੇ ਆਪ ਦੇ ਉਹ ਸੇਕ ਨੂੰ, ਉਹ ਤਪਸ਼ ਨੂੰ ਮਿਟਾਉਣਾ ਚਾਹੁੰਦੇ ਨੇ, ਹਟਾਉਣਾ ਚਾਹੁੰਦੇ ਨੇ। ਕਈ ਕਰਵਟਾਂ ਖਾਂਦੇ ਨੇ। ਨੌਜਵਾਨ ਸਨ, ਲਹੂ ਗਰਮ ਸੀ, ਕਈਆਂ ਕੋਲੋਂ ਨਾ ਕਰਵਟ ਖਾਧੀ ਗਈ ਤੇ ਕਈਆਂ ਦਾ ਉਸ ਵੇਲੇ ਛਾਲੇ ਹੋ ਗਏ ਉਸ ਤਪਦੀ ਉਹ ਥੱਲੇ ਫਰਸ਼ ਦੇ ਕਾਰਨ, ਤੇ ਉਹ ਜਿਹੜਾ ਮਾਸ ਸੀ ਉਹਨਾਂ ਦਾ ਉੱਥੇ ਫਰਸ਼ ਦੇ ਨਾਲ ਚੁੰਬੜ ਗਿਆ। ਕੁਝ ਸਮੇਂ ਬਾਅਦ ਉੱਥੇ ਕਈ ਤੜਫਦਿਆਂ ਜਾਨ ਦੇ ਦਿੱਤੀ। ਜਿਹੜੇ ਬਚ ਗਏ ਉਹਨਾਂ ਨੂੰ ਫਿਰ ਵੀ ਗੋਲੀਆਂ ਮਾਰ ਕੇ ਉਹਨਾਂ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ, ਜਿਹੜੇ ਆਪਣੇ ਸਨ ਉਹ ਇਹ ਕਰ ਰਹੇ ਸਨ, ਪਰ ਜਿਹੜੇ ਬੇਗਾਨੇ ਸਨ ਉਹਨਾਂ ਵਿੱਚੋਂ ਇੱਕ ਮੁਸਲਮਾਨ ਅਫਸਰ ਸੀ, ਉਹਦੀਆਂ ਧਾਹਾਂ ਨਿਕਲ ਗਈਆਂ। ਉਹਨੇ ਉਸੇ ਵੇਲੇ ਹਰਮੰਦਰ ਸਾਹਿਬ ਨੂੰ ਹੱਥ ਕਰਕੇ ਇੱਕ ਗੱਲ ਆਖੀ, ਉਹ ਖੁਦਾ, ਤੇਰੇ ਘਰ ਵਿੱਚ ਵੀ ਇਹ ਲੋਕ ਇਹੋ ਜਿਹਾ ਕਰ ਸਕਦੇ ਨੇ? ਮੈਨੂੰ ਨਹੀਂ ਸੀ ਪਤਾ। ਮੈਨੂੰ ਅੱਜ ਦੁੱਖ ਹੈ ਵੀ ਮੈਂ ਇਹੋ ਜਿਹੀ ਫੌਜ ਦੀ ਨੌਕਰੀ ਕਰਨਾ। ਜਿਹੜੇ ਲੋਕਾਂ ਦੇ ਮਨਾਂ ਵਿੱਚ ਇਹੋ ਜਿਹੀ ਈਰਖਾ ਤੇ ਦਵੈਸ਼ ਭਾਵਨਾ ਹੈ, ਤੇ ਇਹ ਨੌਜਵਾਨਾਂ ਦਾ ਕੋਈ ਕਸੂਰ ਨਹੀਂ ਹੈ। ਇਹ ਤੇ ਵੈਸੇ ਹੀ ਗੁਰੂ ਅਰਜਨ ਪਾਤਸ਼ਾਹ ਦਾ ਪੁਰਬ ਮਨਾਉਣ ਆਏ ਸਨ। ਉਹਨਾਂ ਉਸ ਵੇਲੇ ਬਾਕੀ ਸਿਪਾਹੀਆਂ ਨੂੰ ਹੱਥ ਜੋੜ ਕੇ ਰੋਕਿਆ, ਭਲਿਓ, ਅੱਲਾ ਦਾ ਖੌਫ ਖਾਓ, ਖੁਦਾ ਦੇ ਕੋਲੋਂ ਡਰੋ। ਇੱਕ ਦਿਨ ਤੁਹਾਨੂੰ ਵੀ ਇਹੋ ਜਿਹਾ ਵਕਤ ਵੇਖਣਾ ਪੈ ਸਕਦਾ। ਇਹਨਾਂ ਦਾ ਕਸੂਰ ਕੋਈ ਨਹੀਂ। ਮੁਸਲਮਾਨ ਸਿਪਾਹੀ ਤੇ ਰੋਂਦਾ ਹੈ, ਮੁਸਲਮਾਨ ਅਫੀਸਰ ਤੇ ਰੋਂਦਾ ਹੈ, ਪਰ ਜਿਨ੍ਹਾਂ ਦੀ ਖਾਤਰ ਇੰਨੀਆਂ ਕੁਰਬਾਨੀਆਂ ਕੀਤੀਆਂ, ਸਾਰਾ ਕੁਝ ਆਪਣਾ ਆਪਾ ਵਾਰਿਆ, ਉਹਨਾਂ ਨੇ ਇੱਕ ਪਲ ਵੀ ਹਿੰਦੁਸਤਾਨੀ ਅੱਤਵਾਦ, ਉਹਦੇ ਵਿੱਚੋਂ ਕਿਤਾਬ ਦੇ ਵਿੱਚੋਂ ਜ਼ਿਕਰ ਦਾਸ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਹੈਰਾਨੀ ਦੀ ਗੱਲ ਹੈ, ਇਹਨਾਂ ਕਹਿਰ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਮਨਾਂ ਵਿੱਚ ਰਤੀ ਮਾਤਰ ਤਰਸ ਨਹੀਂ ਆਇਆ। ਇੱਥੇ ਹੀ ਬਸ ਨਹੀਂ, ਨਾਲ ਇੱਕ ਮੈਨੂੰ ਛੋਟੀ ਜਿਹੀ ਘਟਨਾ ਹੋਰ ਯਾਦ ਆ ਗਈ, ਉਹ ਮੈਂ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ। ਰਣਜੀਤ ਸਿੰਘ ਦਿਆਲ, ਜਿਹੜਾ ਇਸ ਸਾਰੇ ਸਾਕੇ ਨੂੰ, ਇਸ ਨੂੰ, ਇਹਦਾ ਕੰਟਰੋਲਰ ਹੈ। ਸਾਰਿਆਂ ਤੋਂ ਉੱਤੇ ਸੀ ਜਨਰਲ ਵੈਦੇ ਹੈ, ਉਸ ਤੋਂ ਥੱਲੇ ਸੀ ਕੇ ਸੁੰਦਰ ਜੀ, ਉਸ ਤੋਂ ਥੱਲੇ ਸੀ ਰਣਜੀਤ ਸਿੰਘ ਦਿਆਲ, ਉਸ ਤੋਂ ਥੱਲੇ ਸੀ ਕੁਲਦੀਪ ਸਿੰਘ ਬਰਾੜ। ਰਣਜੀਤ ਸਿੰਘ ਦਿਆਲ ਨੇ ਇੱਕ ਗੱਲ ਲਿਖੀ ਹੋਈ ਆਪ, ਉਹਨੇ ਜਦੋਂ ਫੌਜ ਨੂੰ ਲੈਕਚਰ ਦਿੱਤਾ ਸੀ ਨਾ,
ਉਹਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ 1965 ਦੀ ਜੰਗ ਦੇ ਵੇਲੇ ਮੈਂ ਖੁਦ ਸ਼ਾਮਲ ਸਾਂ। ਰਣਜੀਤ ਸਿੰਘ ਦਿਆਲ ਕਹਿ ਰਿਹਾ, ਮੈਂ 1965 ਦੀ ਜੰਗ ਦੇ ਵੇਲੇ ਖੁਦ ਸ਼ਾਮਲ ਸਾਂ ਉਹਦੇ ਵਿੱਚ, ਤੇ ਅਸੀਂ ਧਰਮ ਦੀ ਇੰਨੀ ਕੁ ਕਦਰ ਕਰਨੇ ਆ। ਉਦੋਂ ਅਚਾਨਕ ਗੋਲੀਆਂ ਚੱਲਦੀਆਂ, ਵਿੱਚੋਂ ਇੱਕ ਗੋਲੀ ਕਿਸੇ ਗਾਂ ਦੇ ਵੱਜ ਗਈ। 1965 ਦੇ ਜੰਗ ਦੇ ਵੇਲੇ ਜੰਗ ਲੜਦੇ ਆ, ਸਾਡੇ ਫੌਜੀਆਂ ਕੋਲੋਂ ਇੱਕ ਗੋਲੀ ਕਿਸੇ ਗਾਂ ਦੇ ਵੱਜ ਗਈ, ਤੇ ਉਦੋਂ ਸੂਰਮਿਆਂ ਨੇ ਜੰਗ ਛੱਡ ਕੇ ਉਸ ਗਾਂ ਨੂੰ ਜਾ ਕੇ ਸੰਭਾਲਿਆ, ਤੇ ਉਹ ਗਾਂ ਦੇ ਪੱਟੀ ਕੀਤੀ, ਤੇ ਉਹਦੇ ਗੋਲੀ ਕੱਢੀ, ਤੇ ਗੋਲੀ ਕੱਢ ਕੇ ਪੱਟੀ ਕੀਤੀ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਭਈ ਅਸੀਂ ਜੇ ਇੱਕ ਗਾਂ ਨੂੰ ਵੀ ਪੱਟੀ ਕਰ ਸਕਨੇ ਆ ਤਾਂ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਅਸੀਂ ਬਰਕਰਾਰ ਰੱਖਾਂਗੇ। ਆਪਣੇ ਮਨ ਵਿੱਚ ਸੋਚਾਂਗੇ। ਇਹ ਗੱਲ ਰਣਜੀਤ ਸਿੰਘ ਦਿਆਲ ਆਪਣੇ ਫੌਜੀਆਂ ਨੂੰ ਕਹਿ ਰਿਹਾ ਹੈ, ਪਰ ਜਦੋਂ ਉਹਨਾਂ ਨੇ ਜੰਗ ਲੜਿਆ, ਜਿਹੜੇ ਇੱਕ ਫੱਟੜ ਗਾਂ ਨੂੰ ਪੱਟੀਆਂ ਕਰ ਸਕਦੇ ਸਨ, ਓਏ ਉਹਨਾਂ ਨੂੰ ਕਿਉਂ ਨਾ ਤਰਸ ਆਇਆ ਜਦੋਂ ਕੋਈ ਨੌਜਵਾਨ ਧੀਆਂ ਬੱਚੀਆਂ ਉਹਨਾਂ ਫਰਸ਼ਾਂ ਤੇ ਰੁਲਦੀਆਂ ਸਨ, ਉਹਨਾਂ ਉਸ ਅੱਤ ਦੇ ਤਪੇ ਹੋਏ ਉਸ ਫਰਸ਼ ਉੱਤੇ ਨੌਜਵਾਨ ਰੁਲਦੇ ਸਨ। ਜਦੋਂ ਬਜ਼ੁਰਗਾਂ ਨੂੰ ਕੰਧ ਵਾਲੇ ਪਾਸੇ ਕਰਕੇ ਗੋਲੀਆਂ ਮਾਰੀਆਂ ਗਈਆਂ, ਉਹ ਇੱਕ ਗਾਂ ਨਾਲੋਂ ਤਾਂ ਚੰਗੇ ਸਨ। ਤੁਹਾਨੂੰ ਗਾਂ ਦੇ ਪੱਟੀ ਕਰਨੀ ਤੇ ਯਾਦ ਆ ਗਈ, ਪਰ ਉਹਨਾਂ ਤੜਫਦੇ ਸਿੱਖਾਂ ਵੱਲ ਵੇਖ ਕੇ ਤੁਹਾਨੂੰ ਇੱਕ ਰਤੀ ਮਾਤਰ ਵੀ ਤਰਸ ਨਹੀਂ ਆਇਆ। ਜਗਜੀਤ ਸਿੰਘ ਅਰੋੜਾ ਜਿਹਨੇ 1965 ਦੀ ਜੰਗ ਤੇ 1971 ਦੀਆਂ ਜੰਗਾਂ ਸਾਰੀਆਂ ਲੜੀਆਂ ਸਨ, ਜਗਜੀਤ ਸਿੰਘ ਅਰੋੜੇ ਨੇ ਵੀ ਇਹ ਗੱਲ ਲਿਖੀ ਆਪਣੇ ਹੱਥੀਂ। ਕਹਿਣ ਲੱਗਿਆ, ਮੈਨੂੰ ਨਹੀਂ ਸੀ ਪਤਾ, ਅੱਜ ਮੈਨੂੰ ਸ਼ਰਮ ਆਉਂਦੀ ਵੀ ਇਸ ਵਤਨ ਦੀ ਖਾਤਰ ਮੈਂ ਆਪਣਾ ਆਪਾ ਵਾਰਿਆ ਸੀ। ਅੱਜ ਮੈਨੂੰ ਸ਼ਰਮ ਆਉਂਦੀ ਹੈ। ਗੱਲ ਮੈਂ ਥੋੜੀ ਅੱਗੇ ਤੋਰਨੀ ਚਾਹੁੰਦਾ। ਇਹਦੇ ਦਰਮਿਆਨ ਹੀ ਜਦੋਂ ਗੋਲੀਆਂ ਵੱਧ ਰਹੀਆਂ ਸਨ, ਇੱਕ ਪਾਸੇ ਐਲਾਨ ਕੀਤਾ ਗਿਆ ਕਿ ਜਿਹੜੇ ਲੋਕ ਬਾਹਰ ਆ ਸਕਦੇ ਨੇ ਉਹਨਾਂ ਨੂੰ ਬਾਹਰ ਆਉਣ ਦੀ ਆਗਿਆ ਹੋਵੇਗੀ। ਹੁਣ ਤਿੰਨ ਗੱਲਾਂ ਨੂੰ ਆਪਣੇ ਦਿਮਾਗ 'ਚ ਰੱਖਿਓ ਜੇ, ਫਿਰ ਸਾਨੂੰ ਪਤਾ ਲੱਗੇਗਾ ਵੀ ਕੀ ਕੁਝ ਵਰਤਿਆ। ਇਹ ਮੈਂ ਸਿਰਫ ਉਹ ਪੱਖ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿਹੜਾ ਕਲੰਕਤ ਹੈ, ਬਹਾਦਰੀ ਨਹੀਂ ਹੈ, ਕਲੰਕਤ ਹੈ। ਇੱਕ ਕੋਈ ਬਜ਼ੁਰਗ ਮਾਤਾ ਹੋ ਸਕਦਾ ਉਹਦੇ ਕੋਲ ਕੋਈ ਪੋਤਰਾ ਜਾਂ ਦੋਤਰਾ ਹੋਵੇ, ਉਹਦਾ ਬੱਚਾ ਪਾਣੀ ਲਈ ਬੜਾ ਤੜਫਦਾ ਹੈ। ਉਹ ਤੜਫਦਾ ਬੱਚਾ ਵਾਰ-ਵਾਰ ਪਾਣੀ ਮੰਗਦਾ ਮੰਗਦਾ ਉਹਦਾ ਗਲਾ ਵੀ ਬੈਠ ਗਿਆ, ਉਹਦੇ ਕੋਲ ਪਾਣੀ ਸ਼ਬਦ ਵੀ ਨਹੀਂ ਕਿਹਾ ਜਾਂਦਾ, ਜੀਭ ਸੁੱਕੀ ਪਈ ਹੈ। ਆਪਣੀ ਗੋਦ ਵਿੱਚ ਆਪਣੇ ਨਿੱਕੇ ਜਿਹੇ ਬੱਚੇ ਨੂੰ ਤੜਫਦਿਆਂ ਮਰਦਿਆਂ ਵੇਖ ਕੇ ਉਹਦੇ ਮਾਂ ਦੇ ਮਨ ਵਿੱਚ ਇੱਕ ਤਮੰਨਾ ਜਾਗੀ, ਸ਼ਾਇਦ ਮੈਂ ਇਹਦੀ ਟੁੱਟਦੀ ਡੋਰੀ ਨੂੰ ਬਚਾ ਦਿਆਂ। ਅੰਦਰੋਂ ਨਿਕਲੀ, ਜਾਨ ਤਲੀ ਤੇ ਰੱਖ ਕੇ ਗੋਲੀਆਂ ਵਰਦੀਆਂ ਨੇ, ਅੰਦਰੋਂ ਨਿਕਲੀ ਤੇ ਜਦੋਂ ਸਾਹਮਣੇ ਜਾ ਕੇ ਸਰੋਵਰ ਦੇ ਪਾਣੀ ਦੀ ਚੂਲੀ ਭਰ ਕੇ ਤੇ ਆਪਣੇ ਬੱਚੇ ਨੂੰ ਪਿਲਾਉਣ ਲੱਗੀ, ਉਹ ਸਰੋਵਰ ਦੇ ਵਿੱਚ ਤੈਰਦੀਆਂ ਲਾਸ਼ਾਂ ਵੇਖ ਕੇ, ਸਰੋਵਰ ਦਾ ਪਾਣੀ ਲਾਲ ਹੋਇਆ ਵੇਖ ਕੇ, ਉੱਥੇ ਸਿੰਘਾਂ ਦਾ ਰਲਿਆ ਖੂਨ ਵੇਖ ਕੇ, ਉਹਨੇ ਉਸੇ ਵੇਲੇ ਚੂਲੀ ਭਰੀ ਹੋਈ ਆਪਣੇ ਪੋਤਰੇ ਨੂੰ ਪਿਲਾਉਣ ਲੱਗੀ। ਉਹਨੇ ਚੂਲੀ ਡੋਲ ਦਿੱਤੀ, ਪੁੱਤ ਵੇ ਮੈਂ ਤੈਨੂੰ ਪਾਣੀ ਤੇ ਪਿਲਾ ਸਕਨੀ ਹੈ, ਪਰ ਮੈਂ ਤੈਨੂੰ ਸਿੰਘਾਂ ਦਾ ਖੂਨ ਕਿਵੇਂ ਪਿਲਾਵਾਂ, ਮੇਰੇ ਕੋਲ ਪਿਲਾਇਆ ਨਹੀਂ ਜੇ ਜਾਣਾ। ਮੈਂ ਤੈਨੂੰ ਮਰਦੇ ਨੂੰ ਤਾਂ ਵੇਖ ਲਾਂਗੀ, ਪਰ ਮੈਂ ਉਹਨਾਂ ਯੋਧਿਆਂ ਦਾ ਖੂਨ ਤੈਨੂੰ ਕਿਵੇਂ ਪਿਲਾ ਦਿਆਂ। ਮਾਂ ਨੇ ਉਸ ਬੱਚੇ ਨੂੰ ਪਾਣੀ ਨਹੀਂ ਪਿਲਾਇਆ, ਉਹ ਬੱਚਾ ਗੋਦ ਵਿੱਚ ਤੜਫਦਾ ਹੋਇਆ ਆਪਣੀ ਜ਼ਿੰਦਗੀ ਦੇ ਸਾਹ ਛੱਡ ਗਿਆ। ਖਿਆਲ ਕਰਕੇ ਕਦੇ ਵੇਖਿਓ, ਫਿਰ ਪਤਾ ਲੱਗੇਗਾ ਸਾਨੂੰ। ਦਰਬਾਰ ਸਾਹਿਬ ਦੇ ਅੰਦਰ ਮੁੜ ਕੇ ਕੋਈ ਜਥਾ ਨਹੀਂ ਸੀ ਜਾ ਸਕਿਆ। ਉੱਥੇ ਅਖੰਡ ਕੀਰਤਨੀ ਜਥੇ ਦੇ ਕੁਝ ਸਿੰਘ ਬੈਠੇ ਸਨ। ਉਹਨਾਂ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ। ਉਸ ਤੋਂ ਬਾਅਦ ਵਿੱਚ ਇੱਕ ਅਵਤਾਰ ਸਿੰਘ ਨਾਂ ਦਾ ਬੰਦਾ ਸੀ, ਗੁਰਮੁਖ ਜਨ,
ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਵਿੱਚ ਵੀ ਉਹਨੇ ਗੁਰੂ ਅੱਗੇ ਅਰਦਾਸ ਕਰਕੇ ਕੀਰਤਨ ਆਰੰਭ ਕੀਤਾ। ਕਰੀਬ 2 ਘੰਟੇ ਕੀਰਤਨ ਕਰਦਾ ਰਿਹਾ। ਪਿਆਸ ਦੇ ਕਾਰਨ, ਇੰਨੀ ਗਰਮੀ ਦੇ ਕਾਰਨ ਉਹਦਾ ਗਲਾ ਸੁੱਕ ਗਿਆ ਤੇ ਅੱਖਾਂ 'ਚ ਅਥਰੂ ਭਰ ਆਏ। ਕਹਿਣ ਲੱਗੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਅੱਜ ਸਾਡੇ ਕੋਲ ਸਮਰੱਥਾ ਨਹੀਂ ਹੈ, ਸਾਡੇ ਕੋਲ ਇੰਨੀ ਤਾਕਤ ਨਹੀਂ ਹੈ, ਅਸੀਂ ਹੋਰ ਤੇਰੀ ਬਾਣੀ ਦਾ ਕੀਰਤਨ ਕਰ ਸਕੀਏ। ਸਾਰੇ ਰਲ ਕੇ ਵਾਹਿਗੁਰੂ ਦਾ ਜਾਪ ਕਰਨ ਲੱਗ ਪਏ। ਅਵਤਾਰ ਸਿੰਘ ਜੀ ਅੱਗੇ ਬੋਲਦੇ ਨੇ, ਪਿੱਛੇ ਕੁਝ ਸੰਗਤਾਂ ਬੈਠੀਆਂ ਨੇ, ਉਹ ਵਾਹਿਗੁਰੂ ਦਾ ਸ਼ਬਦ ਆਪਣੇ ਵੱਲੋਂ ਬੋਲਦਿਆਂ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਕੁਝ ਸਮਾਂ ਬੀਤਿਆ, ਇੱਕ ਗੋਲੀ ਆਈ, ਉਹ ਭਾਈ ਅਵਤਾਰ ਸਿੰਘ ਦੇ ਪੱਟ ਵਿੱਚੋਂ ਦੀ ਲੰਘ ਗਈ ਤੇ ਇੰਨਾ ਕੁ ਜ਼ਿਆਦਾ ਪੱਟ ਪਾੜਿਆ ਗਿਆ, ਉਹਦੇ ਵਿੱਚੋਂ ਖੂਨ ਵਹਿਣ ਲੱਗ ਪਿਆ। ਉਸੇ ਵੇਲੇ ਗੁਰੂ ਕੇ ਸਿੱਖਾਂ ਨੇ ਉਹਦੇ ਉੱਤੇ ਪਰਨਾ ਬੰਨ੍ਹ ਕੇ, ਪੱਟੀ ਬੰਨ੍ਹ ਕੇ ਤੇ ਉਹ ਖੂਨ ਰੋਕਣਾ ਚਾਹਿਆ, ਪਰ ਖੂਨ ਵਗਦਾ ਗਿਆ। ਗੁਰੂ ਕਾ ਸਿੱਖ ਵਾਹਿਗੁਰੂ ਵਾਹਿਗੁਰੂ ਕਹਿੰਦਾ ਹੋਇਆ ਕੁਝ ਸਮੇਂ ਤੋਂ ਬਾਅਦ ਖੂਨ ਇਤਨਾ ਵਗ ਗਿਆ, ਜਿਹੜੀ ਥਾਂ ਦੇ ਉੱਤੇ ਨਿਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਜਿੱਥੇ ਆ ਕੇ ਮਾਨਵਤਾ ਨੂੰ ਸੱਚ ਦਾ ਸੁਨੇਹਾ ਮਿਲਦਾ ਹੈ, ਜਿੱਥੇ ਆ ਕੇ ਹਰ ਇੱਕ ਭਟਕੀ ਹੋਈ ਆਤਮਾ ਨੂੰ ਗੁਰੂ ਸ਼ਾਂਤੀ ਦੀ ਦਾਤ ਦਿੰਦਾ ਹੈ, ਜਿੱਥੇ ਰੱਬੀ ਬਾਣੀ ਦਾ ਪ੍ਰਕਾਸ਼ ਹੋ ਕੇ ਚੌੜ ਝੁੱਲਦਾ ਸੀ, ਉੱਥੇ ਭਾਈ ਅਵਤਾਰ ਸਿੰਘ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋਇਆ ਆਪਣੇ ਆਖਰੀ ਸਵਾਸ ਲੈ ਕੇ ਚੜ੍ਹਾਈ ਕਰ ਗਿਆ ਤੇ ਦੱਸ ਗਿਆ। ਉਹ ਸੱਜਣਾ, ਇਹ ਤੇ ਅੰਦਰ ਕੀਰਤਨ ਕਰਕੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਆਏ ਸਨ, ਇਹਨਾਂ ਵਿੱਚੋਂ ਕੋਈ ਅੱਤਵਾਦੀ ਜਾਂ ਕੋਈ ਖਾੜਕੂ ਨਹੀਂ ਸੀ। ਇੱਥੇ ਹੀ ਬਸ ਨਹੀਂ, ਕੁਝ ਸਮੇਂ ਤੋਂ ਬਾਅਦ ਗੁਰਚਰਨ ਸਿੰਘ ਟੌੜਾ, ਯਾਦ ਰੱਖੋ ਜੇ 2 ਤਰੀਕ ਨੂੰ ਕੇਵਲ ਗੁਰਚਰਨ ਸਿੰਘ ਟੌੜਾ ਗਏ ਸਨ। 1 ਤਰੀਕ ਨੂੰ ਫਾਇਰਿੰਗ ਹੋਈ ਸੀ, ਉਹਨਾਂ ਵਿੱਚੋਂ ਹੋਰ ਬਾਕੀ ਕੋਈ ਵੀ ਨਹੀਂ ਗਿਆ, ਕੇਵਲ ਗੁਰਚਰਨ ਸਿੰਘ ਟੌੜਾ ਅੰਦਰ ਗਏ ਸਨ। ਦਰਬਾਰ ਸਾਹਿਬ ਦੇ ਅੰਦਰ ਉਹ ਗਏ ਸਨ। 2 ਤਰੀਕ ਨੂੰ ਅੰਦਰ ਚਲੇ ਗਏ, 3 ਨੂੰ ਤੇ 4 ਨੂੰ ਅੰਦਰ ਰਹੇ, 5 ਨੂੰ ਪਕੜੇ ਗਏ। ਜਦੋਂ ਉਹਨਾਂ ਨੂੰ ਪਕੜ ਕੇ ਇੱਕ ਕਮਰੇ ਵਿੱਚ ਬਿਠਾਇਆ ਹੋਇਆ ਗੁਰਚਰਨ ਸਿੰਘ ਟੌੜੇ ਨੇ ਤੇ ਨਾਲ ਕੁਝ ਬਜ਼ੁਰਗ ਬੀਬੀਆਂ ਨੇ, ਨਾਲ ਕੁਝ ਬੱਚੇ ਨੇ, ਉਹਨਾਂ ਨੇ ਬੜਾ ਪਿਆਰਾ ਤਰਲਾ ਲੈ ਕੇ ਇੱਕ ਗੱਲ ਕਹੀ। ਇੱਕ ਸੋਹਣੇ ਜਿਹੇ ਜਵਾਨ ਨੂੰ ਵੇਖ ਕੇ, ਫੌਜੀ ਨੂੰ ਇੱਕ ਗੱਲ ਕਹੀ, ਕਹਿਣ ਲੱਗੀ, ਪੁੱਤ ਵੇ, ਤੇਰੇ ਘਰ ਵਿੱਚ ਵੀ ਤੇ ਮਾਂ ਹੋਵੇਗੀ, ਪੁੱਤ ਵੇ ਤੇਰੇ ਘਰ ਵਿੱਚ ਵੀ ਤੇ ਭੈਣ ਹੋਵੇਗੀ, ਪੁੱਤ ਵੇ ਅੱਜ ਮੈਂ ਆਪਣਾ ਦੁਪੱਟਾ ਗਲ 'ਚ ਪਾ ਕੇ ਤੇਰੀ ਮਿਹਨਤ ਕਰਨੀ ਹੈ, ਮੈਨੂੰ ਚੰਦ ਕੁ ਘੁੱਟਾ ਪਾਣੀ ਦੀਆਂ ਲਿਆ ਦੇ। ਤੂੰ ਇਹ ਸਮਝ ਲਈ ਜਿਹੜਾ ਅੱਜ ਪਾਣੀ ਮੈਨੂੰ ਪਿਲਾਉਣ ਲੱਗਾ, ਤੂੰ ਆਪਣੀ ਮਾਂ ਨੂੰ ਪਿਲਾਉਣ ਲੱਗਾ। ਪੁੱਤ ਵੇ ਰਹਿੰਦੀ ਦੁਨੀਆ ਤੱਕ ਤੈਨੂੰ ਅਸੀਸਾਂ ਦੇਵਾਂਗੀ। ਉਹ ਨੌਜਵਾਨ ਗਿਆ, ਇੱਕ ਜੱਗ ਪਾਣੀ ਦਾ ਭਰ ਕੇ ਲੈ ਕੇ ਆ ਗਿਆ। ਗੁਰਚਰਨ ਸਿੰਘ ਟੌੜਾ ਵੀ ਨਾਲ ਹੈ, ਯਾਦ ਰੱਖਿਓ ਜੇ। ਮੈਂ ਇੱਕ ਪਲ ਤੁਹਾਨੂੰ ਹੋਰ ਧਿਆਨ ਦਵਾ ਦਿਆਂ, ਇਹ ਗੱਲ ਕਿਸੇ ਆਮ ਲਿਖਾਰੀ ਨੇ ਨਹੀਂ ਲਿਖੀ ਹੋਈ, ਕਿਉਂਕਿ ਆਮ ਲਿਖਾਰੀਆਂ ਦੀ ਭਾਵਨਾ ਹੋਰ ਤਰ੍ਹਾਂ ਦੀ ਵੀ ਹੋ ਸਕਦੀ ਹੈ। ਤੁਸੀਂ ਕਦੇ ਵਕਤ ਮਿਲਿਆ, ਕਿਤਾਬ ਦਾ ਨਾਮ ਹੈ ਸਾਕਾ 84, ਪ੍ਰਭ ਸ਼ਰਨਵੀਰ ਸਿੰਘ ਦੀ ਲਿਖੀ ਹੋਈ ਹੈ, ਉਹ ਸੰਪਾਦਿਤ ਕੀਤੀ ਹੋਈ ਹੈ। ਉਹਦੇ ਵਿੱਚ ਉਹਨਾਂ ਨੇ ਭਾਈ ਭਗਤ ਪੂਰਨ ਸਿੰਘ ਦਾ, ਜਦੋਂ ਭਗਤ ਪੂਰਨ ਸਿੰਘ ਨੇ 84 ਤੋਂ ਬਾਅਦ ਵਿੱਚ ਉਹਨੇ ਪਦਮ ਸ਼੍ਰੀ ਅਵਾਰਡ ਮਿਲਿਆ ਹੋਇਆ ਸੀ ਉਹਨੂੰ, ਤੇ ਉਹਨੇ ਜਦੋਂ ਅਵਾਰਡ ਵਾਪਸ ਕੀਤਾ ਨਾ, ਉਹ ਅਵਾਰਡ ਵਾਪਸ ਕਰਨ ਦੇ ਵੇਲੇ ਉਹਨੇ 7 ਗੱਲਾਂ ਲਿਖੀਆਂ ਨੇ ਵੀ ਇਹ 7 ਕਾਰਨ ਕਰਕੇ ਮੈਂ ਤੁਹਾਡਾ ਅਵਾਰਡ ਮੋੜ ਰਿਹਾ, ਮੈਨੂੰ ਇਹੋ ਜਿਹੇ ਅਵਾਰਡ ਦੀ ਲੋੜ ਨਹੀਂ ਹੈ। ਹੁਣ ਭਗਤ ਪੂਰਨ ਸਿੰਘ ਤੇ ਸ਼ਾਂਤੀ ਵਾਲਾ ਸੀ ਨਾ, ਭਗਤ ਪੂਰਨ ਸਿੰਘ ਤੇ ਮਾਨਵਤਾ ਦਾ ਦੇਵਤਾ ਹੈ, ਭਗਤ ਪੂਰਨ ਸਿੰਘ ਤੇ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹੈ। ਉਹਦੇ ਵਿੱਚ ਤਾਂ ਕੋਈ ਅੰਤਰ ਨਹੀਂ ਨਾ, ਉਹ ਤੇ ਕੋਈ ਕਰੋਧੀ ਨਹੀਂ ਨਾ, ਉਹ ਤੇ ਕੋਈ ਕਪਾਸੜ ਬੰਦਾ ਨਹੀਂ ਸੀ ਨਾ। ਉਹਨੇ ਆਪਣੇ ਪਿੰਗਲਵਾੜੇ 'ਚ ਕਦੇ ਕਿਸੇ ਦਾ ਅੱਜ ਤੱਕ ਵੀ ਖਿਆਲ ਨਹੀਂ ਕੀਤਾ ਭਈ ਇਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਜੈਨੀ ਹੈ, ਬੋਧੀ ਹੈ। ਨਿੱਕੀ ਜਿਹੀ ਇੱਕ ਗੱਲ ਕਹਿ ਦਿਆਂ, ਮੈਂ ਇਸ ਸਾਕੇ ਬਾਰੇ ਪਾਸੇ ਨੂੰ ਤੁਰਨਾ ਬਹੁਤਾ। ਇੱਕ ਛੋਟਾ ਜਿਹਾ ਗਰੀਬੜਾ ਜਿਹਾ ਬੱਚਾ, ਕਿਸੇ ਗਰੀਬ ਦਾ, ਹੋ ਸਕਦਾ ਭਈਆਂ ਦਾ ਹੋਵੇ,
ਉਹ ਉਹਨਾਂ ਨੂੰ ਰੁਲਦਾ ਹੋਇਆ ਕਿਸੇ ਰੇਲਵੇ ਸਟੇਸ਼ਨ ਤੋਂ ਮਿਲਿਆ, ਉਹਨੂੰ ਲੈ ਆਏ। ਭਗਤ ਪੂਰਨ ਸਿੰਘ, ਮੈਂ ਸਿਰਫ ਇੰਨੀ ਕੁ ਬੇਨਤੀ ਕਰ ਰਿਹਾ ਵੀ ਇਹੋ ਜਿਹੇ ਮਾਨਵਤਾ ਦੇ ਦੇਵਤੇ ਉਹਨੂੰ ਘਰ ਲੈ ਆਏ। ਤੇ ਘਰ ਲਿਆਂਦੇ ਤੇ ਪੈਸੇ ਕੋਲ ਹੈ ਨਹੀਂ ਸੀ ਤੇ ਉਹਦਾ ਇਲਾਜ ਨਹੀਂ ਕਰਵਾ ਸਕੇ। ਜਿੰਨੇ ਨੂੰ ਪੈਸੇ ਬਣੇ ਉਹਨੇ ਨੂੰ ਉਹ ਚੜ੍ਹਾਈ ਕਰ ਗਿਆ ਤੇ ਉਹਦਾ ਸੰਸਕਾਰ ਕਰਨ ਲੱਗੇ। ਭਗਤ ਪੂਰਨ ਸਿੰਘ ਉਹਨੇ ਸੰਸਕਾਰ ਕਰਨ ਲੱਗੇ, ਉਹਨੇ ਪੈਰਾਂ ਵਾਲੇ ਪਾਸੇ ਖਲੋ ਕੇ ਫੁੱਟ ਫੁੱਟ ਕੇ ਰੋ ਪਏ। ਉਹਨੂੰ ਕਹਿਣ ਲੱਗੇ, ਕਾਲੂ ਤੇਰਾ ਬਾਪੂ ਇਤਨਾ ਗਰੀਬ ਹੈ, ਉਹ ਭਾਵੇਂ ਪਿੰਗਲਵਾੜਾ ਖੋਲੀ ਬੈਠਾ ਹੈ, ਉਹਦੇ ਕੋਲ 1 ਰੁਪਈਆ ਨਹੀਂ ਸੀ ਹੈਗਾ। ਅਗਰ ਪੈਸੇ ਹੁੰਦੇ ਤੇ ਤੈਨੂੰ ਮੈਂ ਮਰਨ ਨਾ ਦਿੰਦਾ। ਤੂੰ ਪਤਾ ਨਹੀਂ ਕਿਹੜੇ ਮਾਪਿਆਂ ਦਾ ਪੁੱਤ ਹੋਵੇਂਗਾ, ਤੜਫਦਾ ਮਰ ਗਿਆ। ਮੇਰੇ ਕੋਲ ਪੁੱਤ ਪੈਸੇ ਨਹੀਂ ਸਨ, ਮੈਂ ਪੈਸਿਆਂ ਤੋਂ ਬਿਨਾਂ ਤੈਨੂੰ ਤੋੜ ਦਿੱਤਾ। ਉਹ ਜਿਹੜਾ ਭਈਆਂ ਦੇ ਬੱਚਿਆਂ ਤੇ ਵੀ ਅਥਰੂ ਕੇਰ ਸਕਦਾ, ਉਹ ਭਗਤ ਪੂਰਨ ਸਿੰਘ ਵਰਗੀ ਪਵਿੱਤਰ ਇਨਸਾਨੀਅਤ ਦਾ ਤਸਵੀਰ ਉਹਨੇ ਜਦੋਂ ਅਵਾਰਡ ਮੋੜਿਆ ਤੇ ਉਹਦੇ ਵਿੱਚ ਉਹਨਾਂ ਇਸ ਗੱਲ ਦਾ ਜ਼ਿਕਰ ਕੀਤਾ ਹੋਇਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਕੋਈ ਮਾਂ ਨੇ ਤਰਸ ਕੀਤਾ। ਮਾਂ ਕਹਿਣ ਲੱਗੀ, ਪੁੱਤ ਵੇ ਮੈਨੂੰ ਆਪਣੀ ਮਾਂ ਵਰਗੀ ਜਾਣ ਕੇ ਤੂੰ 2 ਘੁੱਟਾਂ ਮੈਨੂੰ ਪਾਣੀ ਦੀਆਂ ਪਿਲਾ ਦੇ। ਨੌਜਵਾਨ ਗਿਆ, ਜਾ ਕੇ ਇੱਕ ਜੱਗ ਪਾਣੀ ਦਾ ਭਰ ਕੇ ਲੈ ਕੇ ਆਇਆ। ਪਾਣੀ ਦਾ ਜੱਗ ਭਰ ਕੇ ਲਿਆ ਕੇ ਕਈ ਉੱਠ ਖਲੋਤੇ, ਕਈ ਤਰਸੀਆਂ ਨਜ਼ਰਾਂ ਨਾਲ ਦੇਖਣ ਲੱਗੇ, ਕਈ ਤਰਲੇ ਕਰਨ ਲੱਗੇ, ਉਹ 1 ਘੁੱਟ ਸਾਡੇ ਵੀ ਮੂੰਹ ਨੂੰ ਲਾ ਲਿਓ। ਸਾਰਿਆਂ ਦੇ ਕੋਲ ਤਰਸਦਿਆਂ ਵੇਖਦਿਆਂ, ਸਾਰਿਆਂ ਦੇ ਕੋਲ ਖਲੋਤਿਆਂ ਜੱਗ ਪਾਣੀ ਦੇ ਵਿੱਚ ਉਹਨੇ ਆਪਣੇ ਬੋਝੇ ਵਿੱਚੋਂ ਸਿਗਰਟਾਂ ਦੀ ਡੱਬੀ ਕੱਢੀ। ਸਿਗਰਟਾਂ ਦੀ ਡੱਬੀ ਕੱਢ ਕੇ ਉਹਦੇ ਵਿੱਚ ਸਿਗਰਟਾਂ ਘੋਲ ਕੇ, ਉਹਦੇ ਵਿੱਚ ਸਿਗਰਟਾਂ ਭੋਰ ਕੇ, ਬੀੜੀਆਂ ਭੋਰ ਕੇ, ਉਹਨੂੰ ਚੰਗੀ ਤਰ੍ਹਾਂ ਹਿਲਾ ਕੇ ਉਹਨੂੰ ਕਹਿਣ ਲੱਗਿਆ, ਲਓ ਤੁਹਾਡੇ ਗੁਰੂ ਗੋਬਿੰਦ ਸਿੰਘ ਦਾ ਪ੍ਰਸ਼ਾਦ ਹੈ, ਆਹ ਤੁਹਾਡੇ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਹੈ, ਇਹਨੂੰ ਪੀ ਲਓ। ਮੇਰੇ ਕੋਲ ਪਾਣੀ ਮੰਗਣ ਵਾਲਿਓ ਇਹਨੂੰ ਪੀ ਲਓ। ਹੁਣ ਤੁਸੀਂ ਆਪ ਦੱਸੋ ਵੀ ਸਿੱਖ ਕੀ ਕਰੇ? ਇਨਸਾਨੀਅਤ ਵਾਂਗੂ ਤੁਸੀਂ ਗੋਲੀਆਂ ਨਾਲ ਲੜਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਜਿਹੜੇ ਡਿੱਗੇ ਹੋਏ ਕੰਮ ਕੀਤੇ ਨੇ ਉਹਨਾਂ ਤੋਂ ਸਾਨੂੰ ਅੱਜ ਵੀ ਸ਼ਿਕਵਾ। ਸ਼ਰਮ सी आती है इस वतन को वतन कहते हुए। ਸਾਨੂੰ ਸ਼ਰਮ ਆਉਂਦੀ ਹੈ ਭਈ ਇਹੋ ਜਿਹੇ ਦੇਸ਼ ਦੀ ਖਾਤਰ ਅਸੀਂ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਵਾਰਦੇ ਰਹੇ। ਇਹੋ ਜਿਹੇ ਦੇਸ਼ ਦੇ ਆਲਣੇ ਦੀ ਖਾਤਰ ਅਸੀਂ ਆਪਣੇ ਹੱਡ ਲਾਉਂਦੇ ਰਹੇ। ਇਹੋ ਜਿਹੇ ਦੇਸ਼ ਦਾ ਆਲਣਾ ਬਣਾਉਣ ਵਾਸਤੇ ਅਸੀਂ ਆਪਣੀਆਂ ਆਂਦਰਾਂ ਲਾਉਂਦੇ ਰਹੇ। ਅਸੀਂ ਆਪਣੇ ਪੁੱਤ ਵਾਰਦੇ ਰਹੇ, ਅਸੀਂ ਆਪਣੀਆਂ ਮਾਵਾਂ ਵਾਰਦੇ ਰਹੇ। ਜਿਨ੍ਹਾਂ ਨੇ ਅੱਜ ਪਾਣੀ ਦੀਆਂ ਘੁੱਟਾਂ ਬਦਲੇ, ਜਿਨ੍ਹਾਂ ਨੇ ਅੱਜ ਪਾਣੀ ਦੀਆਂ ਘੁੱਟਾਂ ਬਦਲੇ ਤਮਾਕੂ ਘੁਲ ਕੇ ਦਿੱਤਾ। ਗੁਰਚਰਨ ਸਿੰਘ ਟੌੜੇ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਭਲਿਓ ਇੱਥੇ ਸਿਗਰਟ ਨਾ ਪੀਓ। ਉਹਦੇ ਬੂਹੇ ਅੱਗੇ ਖਲੋ ਕੇ ਸਿਗਰਟ ਪੀ ਕੇ ਅੰਦਰ ਨੂੰ ਧੂਆਂ ਮਾਰ ਰਹੇ ਸਨ। ਉਹਨਾਂ ਤਰਲਾ ਲਿਆ ਵੀ ਇੱਥੇ ਸਿਗਰਟ ਨਾ ਪੀਵੋ। ਉਹਨੇ ਉਸੇ ਵੇਲੇ ਇੱਕ ਬੱਟ ਮਾਰ ਕੇ ਬੰਦੂਕ ਦਾ ਤੇ ਨਾਲ ਕਿਹਾ, ਬੁੱਢਿਆ ਚੁੱਪ ਕਰ, ਇੱਥੇ ਤੇਰਾ ਰਾਜ ਨਹੀਂ ਹੈ, ਅਬ ਤੋਂ ਇਹ ਬੋਲਣਾ ਪੜੇਗਾ, ਰਾਜ ਕਰੇਗਾ ਡੋਗਰਾ। ਉਹਨੇ ਅੱਗੇ ਇਹ ਕਰੇ ਕਈ ਗੱਲ ਕਹਿਣ ਲੱਗੇ, ਅਬ ਤੋਂ ਇਹ ਬੋਲਣਾ ਪੜੇਗਾ, ਰਾਜ ਕਰੇਗਾ ਡੋਗਰਾ। ਉਹ ਚੁੱਪ ਕਰਕੇ ਦਿਲ ਦਾ ਦਰਦ ਦਿਲ ਵਿੱਚ ਹੀ ਛੁਪਾ ਲਿਆ। ਕਿੰਨੇ ਕੁ ਵਾਕੇ ਮੈਂ ਤੁਹਾਡੇ ਨਾਲ ਸਾਂਝੇ ਕਰਾਂ। ਇੱਕ ਇੱਕ ਦੇ ਵਿੱਚ ਤਰਸਦਾ ਹੋਇਆ, ਧੜਕਦਾ ਹੋਇਆ ਸਿੱਖੀ ਦਾ ਦਰਦ ਛੁਪਿਆ ਹੋਇਆ। ਬੇਨਤੀ ਕਰਨ ਲੱਗਾ ਸਾਂ, ਕੁਝ ਸਮਾਂ ਗੁਜ਼ਰਿਆ, ਉਸ ਪ੍ਰਕਰਮਾਂ ਦੇ ਵਿੱਚ ਕਈ ਲਾਸ਼ਾਂ ਪਈਆਂ ਨੇ। ਆ ਲਾਸ਼ਾਂ ਜਿਹੜੀਆਂ ਚੁਕਵਾਈਆਂ ਵੀ ਸਨ, ਇਹ ਵੀ ਗੱਲ ਚੇਤਾ ਰੱਖਿਓ ਜੇ, ਬੜੀ ਬੇਦਰਦੀ ਨਾਲ ਗੰਦਗੀ ਦੀਆਂ ਗੱਡੀਆਂ ਵਿੱਚ ਢੋ ਦਿੱਤੀਆਂ ਗਈਆਂ। ਅੰਮ੍ਰਿਤਸਰ ਸਾਹਿਬ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਇੱਕ ਹਸਪਤਾਲ ਬਣਿਆ ਹੋਇਆ। ਉਸ ਹਸਪਤਾਲ ਦੀ ਰਿਪੋਰਟ ਹੈ, ਅੱਜ ਵੀ ਉੱਥੇ ਪਈ ਹੈ। ਹਸਪਤਾਲ ਦੀ ਰਿਪੋਰਟ ਹੈ, ਉਹਨਾਂ ਜਿਹੜੀਆਂ ਲਾਸ਼ਾਂ ਲੈ ਕੇ ਜਾਂਦੇ ਸਨ, ਉਹਨਾਂ ਲਾਸ਼ਾਂ ਦੇ ਵਿੱਚੋਂ ਕਈ ਇਹੋ ਜਿਹੇ ਸਨ ਜਿਹੜੇ ਨੌਜਵਾਨ ਸਨ, ਹਜੇ ਸ਼ਹੀਦ ਨਹੀਂ ਸਨ ਹੋਏ, ਫੱਟੜ ਹੋਏ ਪਏ ਸਨ। ਤੇ ਉਹਨਾਂ ਦੀ ਡਾਕਟਰ ਮਿੰਨਤਾਂ ਕਰਦੇ ਸਨ ਵੀ ਇਹਨਾਂ ਦਾ ਇਲਾਜ ਕੀਤਾ ਜਾ ਸਕਦਾ ਹੈ, ਇਹਨਾਂ ਨੂੰ ਪਾਣੀ ਦੀਆਂ ਘੁੱਟਾਂ ਪਿਲਾਓ, ਇਹਨਾਂ ਨੂੰ ਠੀਕ ਹੋ ਜਾਣਾ। ਪਰ ਕਿਸੇ ਨੇ ਬੇਦਰਦੀ ਦੇ ਨਾਲ ਉਹਨਾਂ ਨੂੰ ਪਾਣੀ ਦੀਆਂ ਘੁੱਟਾਂ ਬਿਨਾਂ ਪਿਲਾਈਆਂ। ਆਖਰਕਾਰ ਇੱਕ ਨੌਜਵਾਨ ਜਿਹੜਾ ਬੋਲਦਾ ਸੀ ਬਕਾਇਦਾ,
ਉਹਨੂੰ ਉਸ ਮੁਰਦਿਆਂ ਵਾਲੀ, ਉਹਨਾਂ ਨੂੰ ਉਸ ਸ਼ਹੀਦਾਂ ਵਾਲੀ, ਉਹਨਾਂ ਨੂੰ ਉਸ ਮ੍ਰਿਤਕ ਸਰੀਰਾਂ ਦੇ ਵਿੱਚ ਦੱਬ ਕੇ ਗੱਡੀ ਦੇ ਵਿੱਚ ਭਰ ਕੇ, ਜਿਹਦੀ ਕਿਸੇ ਦੀ ਬਾਂਹ ਲਟਕਦੀ ਹੈ, ਕਿਸੇ ਦੀ ਲੱਤ ਲਟਕਦੀ ਹੈ, ਕਿਸੇ ਦਾ ਸਿਰ ਲਟਕਦਾ ਹੈ, ਕਿਸੇ ਦਾ ਖੂਨ ਵਹਿੰਦਾ ਜਾ ਰਿਹਾ ਹੈ, ਬਿਲਕੁਲ ਬਿਨਾਂ ਕਿਸੇ ਪਰਵਾਹ ਮੰਨੇ ਤੋਂ ਉਹਨਾਂ ਚੁੱਕ ਕੇ ਸੁੱਟ ਆਉਂਦੇ ਸਨ। ਉਸ ਹਸਪਤਾਲ ਦੇ ਵਿੱਚੋਂ ਇੱਕ ਨੌਜਵਾਨ, ਉਹਨੂੰ ਵਾਪਸ ਭੇਜਿਆ ਗਿਆ ਹਸਪਤਾਲ, ਭਈ ਇਹਦਾ ਇਲਾਜ ਕੀਤਾ ਜਾਵੇ, ਇਹਨੂੰ ਸ਼ਮਸ਼ਾਨ ਭੂਮੀ ਵਿੱਚ ਇਹਦਾ ਸੰਸਕਾਰ ਨਹੀਂ ਕਰ ਸਕਦੇ, ਬਾਕੀਆਂ ਨੂੰ ਸਹਿਕਦਿਆਂ ਨੂੰ ਸੰਸਕਾਰ ਕਰ ਦਿੱਤਾ ਗਿਆ। ਉਹ ਇੰਨੀ ਇਨਸਾਨੀਅਤ ਕੁਰਲਾ ਰਹੀ ਹੋਵੇ, ਫਿਰ ਤੇ ਸੋਚਣਾ ਪਏਗਾ ਨਾ ਵੀ ਇਹ ਇਨਸਾਨੀਅਤ ਦਾ ਕਾਤਲ ਸੀ, ਇਹ ਇਨਸਾਨੀਅਤ ਦਾ ਕਤਲੇਆਮ ਸੀ। ਇਹਨੂੰ ਕਹਿਣਾ ਪਵੇਗਾ, ਸਿੱਖਾ ਇੱਕ ਗੱਲ ਯਕੀਨ ਕਰਕੇ ਜਾਣੀ, ਜਿਨ੍ਹਾਂ ਲੋਕਾਂ ਲਈ ਤੂੰ ਆਪਣਾ ਆਪਾ ਵਾਰਦਾ ਰਿਹਾ, ਉਹ ਤੇਰੇ ਵਫਾਦਾਰ ਨਹੀਂ ਹੈ। ਅੱਗੇ ਜਾ ਕੇ ਮੈਂ ਤੁਹਾਡੇ ਨਾਲ ਫਿਰ ਸਾਂਝ ਪਾਉਣੀ ਹੈ। ਦੋ ਗੱਲਾਂ ਹਜੇ ਹੋਰ ਸਾਂਝੀਆਂ ਕਰਨੀਆਂ ਨੇ। ਪਰ ਕਰਮਾਂ ਦੇ ਵਿੱਚ ਇੱਕ ਕੋਈ ਬੀਬੀ ਉਹ ਚੜ੍ਹਾਈ ਕਰ ਗਈ, ਉਹਦਾ ਕੋਈ 3 ਸਾਲਾਂ ਦਾ, 3.5 ਸਾਲਾਂ ਦਾ ਬੱਚਾ, ਮਾਂ ਦੀ ਲਾਸ਼ ਪਈ ਹੈ। ਇਹ ਅਜਮੇਰ ਸਿੰਘ ਜੀ ਹੋਰਾਂ ਨੇ ਲਿਖੀ ਹੋਈ ਗੱਲ ਹੈ। 20ਵੀਂ ਸਦੀ ਦੀ ਸਿੱਖ ਰਾਜਨੀਤੀ ਸੁਲਝਿਆ ਹੋਇਆ ਵਿਦਵਾਨ ਹੈ। ਉਹਨਾਂ ਜ਼ਿਕਰ ਕੀਤਾ ਵੀ ਇੱਕ ਮਾਂ ਪਰਕਰਮਾਂ ਦੇ ਵਿੱਚ ਉਹਦੀ ਲਾਸ਼ ਪਈ ਹੈ, ਤੇ 3.5 ਸਾਲਾਂ ਦਾ ਬੱਚਾ, ਉਹਨੂੰ ਕਦੇ ਫਰਸ਼ ਗਰਮ ਲੱਗਦਾ, ਉਹ ਆਪਣੀ ਮਾਂ ਦੇ ਉੱਤੇ ਬੈਠ ਜਾਂਦਾ, ਮਾਂ ਨੂੰ ਬੁਲਾਉਂਦਾ, ਮਾਂ ਦਾ ਦੁਪੱਟਾ ਖਿੱਚਦਾ, ਕਦੇ ਰੋਂਦਾ, ਕਦੇ ਚੁੱਪ ਕਰ ਜਾਂਦਾ, ਵਾਰ-ਵਾਰ ਮਾਂ ਨੂੰ ਬੁਲਾਉਂਦਾ। ਮਾਂ ਬੋਲਦੀ ਨਹੀਂ, ਮਾਂ ਤੇ ਤਾਂ ਬੋਲੇ ਜੇ ਉੱਥੇ ਹੋਵੇ। ਬੱਚੇ ਨੂੰ ਵੇਖ ਕੇ ਜ਼ਾਲਮਾਂ ਨੂੰ ਵੀ ਤਰਸ ਆ ਜਾਏਗਾ। ਜਦੋਂ ਉੱਥੋਂ ਦੀ ਫੌਜੀ ਲੰਘੇ, ਉਹ ਬੱਚਾ ਉਹਨਾਂ ਵੱਲ ਦੇਖ ਕੇ ਸੋਚਦਾ, ਸ਼ਾਇਦ ਇਹ ਮੇਰੀ ਮਾਂ ਨੂੰ ਬੁਲਾ ਦੇਣਗੇ। ਉਹ ਉਹਨਾਂ ਵੱਲ ਵੇਖ ਕੇ ਬੱਚਾ ਆਪਣੀ ਮਾਂ ਨੂੰ ਫਿਰ ਬੁਲਾਉਂਦਾ। ਇੱਕ ਬੇਦਰਦੀ ਨੇ, ਰੱਬ ਜਾਣੇ ਉਹਦਾ ਹਿਰਦਾ ਕਿਹੋ ਜਿਹਾ ਹੋਵੇਗਾ ਪੱਥਰ ਦਾ, ਇੱਕ ਬੇਦਰਦੀ ਨੇ ਉਸ ਬੱਚੇ ਨੂੰ ਚੁੱਕਿਆ, ਲੱਤ ਤੋਂ ਪਕੜਿਆ, ਪਕੜ ਕੇ ਲੱਤ ਤੋਂ ਵਗਾ ਕੇ ਕੰਧ ਨਾਲ ਮਾਰ ਕੇ ਉਹਦਾ ਸਿਰ ਪਾੜ ਦਿੱਤਾ, ਤੇ ਉਹ ਬੱਚੇ ਨੂੰ ਵੀ ਸ਼ਹੀਦ ਕਰਕੇ ਜਿੱਥੇ ਮਾਂ ਪਈ ਸੀ ਉਹਦੇ ਉੱਤੇ ਸੁੱਟ ਕੇ ਚਲਾ ਗਿਆ। ਨਾਲ ਇੱਕ ਗੱਲ ਕਹਿ ਗਿਆ, ਕਹਿੰਦਾ ਤੂੰ ਵੀ ਕੱਲ ਵੱਡਾ ਹੋ ਕੇ ਅੱਤਵਾਦੀ ਬਣਨਾ, ਸਾਨੂੰ ਮਾਰੇਗਾ, ਏਦੋਂ ਚੰਗਾ ਤੈਨੂੰ ਹੁਣੇ ਖਤਮ ਕਰ ਦਈਏ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਵਾਰ-ਵਾਰ ਮੈਂ ਇਹ ਬੇਨਤੀ ਕਰਦਾ ਆ ਰਿਹਾ, ਸਾਕੇ ਨੂੰ ਜ਼ਰੂਰੀ ਨਹੀਂ ਸਿੱਖ ਹੀ ਸੁਣਨ, ਸਾਕੇ ਨੂੰ ਹਰ ਕੋਈ ਸੁਣੇ, ਤਾਂ ਕਿ ਤੁਹਾਨੂੰ ਇਸ ਗੱਲ ਦਾ ਤੇ ਪਤਾ ਲੱਗੇ ਵੀ ਕਿੰਨੀਆਂ ਬੇਇਨਸਾਫੀਆਂ ਹੋਈਆਂ ਨੇ। ਹੁਣ ਦੱਸੋ, 3.5 ਸਾਲਾਂ ਦਾ ਬੱਚਾ ਕਿਹੜਾ ਖਾੜਕੂ ਸੀ? ਉਹ ਮਾਂ ਤੇ ਗੁਰੂ ਅਰਜਨ ਪਾਤਸ਼ਾਹ ਦਾ ਪੁਰਬ ਮਨਾਉਣ ਆਈ ਸੀ, ਉਹ ਮਾਂ ਤੇ ਗੁਰੂ ਦਰ ਤੋਂ ਅਸੀਸਾਂ ਲੈਣ ਆਈ ਸੀ। ਇੱਕ ਵਾਕਾ ਹੋਰ ਸਾਂਝਾ ਕਰਨਾ ਹੈ, ਉਸ ਦਾ ਵੀ ਖਿਆਲ ਆਪਣੇ ਚਿੱਤ ਵਿੱਚ ਰੱਖਿਓ ਜੀ। ਤਾਂ ਹੀ ਤੇ ਮੈਂ ਹਰ ਵਾਰੀ ਇੱਕ ਬੇਨਤੀ ਕਰਨਾ, ਹਰ ਵਾਰੀ ਤੁਹਾਡੇ ਚਰਨਾਂ ਵਿੱਚ ਇੱਕ ਅਰਜ਼ੋਈ ਕਰਨਾ, ਉਹ ਭਲਿਆ ਤੂੰ ਆਪਣੇ ਆਪਿਆਂ ਨਾਲ ਕਿਉਂ ਲੜਨ ਲੱਗ ਪਿਆ? ਲੜ, ਤੈਨੂੰ ਗੁਰੂ ਨੇ ਖੰਡਾ ਘੋਲ ਕੇ ਪਿਲਾਇਆ, ਲੜ ਲੜ, ਪਰ ਉਹਨਾਂ ਨਾਲ ਲੜ ਜਿਹੜੇ ਅੱਜ ਤੱਕ ਵੀ 84 ਦੇ ਕਤਲੇਆਮ ਕਰਕੇ ਦੰਦ ਦਨਾਉਂਦੇ ਫਿਰ ਰਹੇ ਨੇ। ਲੜਨਾ ਤੇ ਉਹਨਾਂ ਨਾਲ ਲੜ ਜਿਨ੍ਹਾਂ ਦੀਆਂ ਮਾਵਾਂ ਸਿਸਕਦੀਆਂ ਚਲੇ ਗਈਆਂ, ਜਿਹੜੇ ਅੱਜ ਵੀ ਦਿੱਲੀ ਦੇ ਵਿੱਚ ਉਸੇ ਤਰ੍ਹਾਂ ਫਿਰ ਰਹੇ ਨੇ ਦੰਦ ਦਨਾਉਂਦੇ। ਤੇ ਜੇ ਲੜਨਾ ਹੀ ਹੈ ਤਾਂ ਉਹਨਾਂ ਨਾਲ ਲੜ, ਉਹਨਾਂ ਜ਼ਾਲਮਾਂ ਦਾ ਖਾਤਮਾ ਕਰ, ਉਹਨਾਂ ਨਾਲ ਲੜ, ਤਾਂ ਕਿ ਉਹ ਜਿਹੜੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਸ਼ਹੀਦ ਹੋਏ ਨੇ ਉਹਨਾਂ ਨੂੰ ਮੜੀਆਂ ਵਿੱਚ ਵੀ ਅੱਜ ਸ਼ਾਂਤੀ ਨਸੀਬ ਹੋ ਜਾਏ। ਭਈ ਜਿਨ੍ਹਾਂ ਨੇ ਮੇਰੇ ਪੁੱਤ ਟਾਇਰਾਂ ਵਿੱਚ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਸਨ, ਮੇਰੇ ਘਰ ਉਜਾੜੇ ਸਨ, ਤੇ ਅੱਜ ਉਸ ਪਾਪੀ ਨੂੰ ਸਜ਼ਾ ਮਿਲ ਗਈ ਹੈ, ਜਿਹਨੂੰ ਅਦਾਲਤਾਂ ਵੀ ਸਜ਼ਾ ਨਹੀਂ ਦਿੰਦੀਆਂ, ਟਿਕਟਾਂ ਦੇ ਕੇ, ਮਨਿਸਟਰੀਆਂ ਦੇ ਕੇ ਜਿਹਨਾਂ ਨਵਾਜਿਆ ਜਾਂਦਾ ਹੈ। ਲੜਨਾ ਤਾਂ ਉਹਨਾਂ ਨਾਲ ਲੜ, ਤੂੰ ਲੜਦਾ ਵੀ ਚੰਗਾ ਲੱਗੇਗਾ, ਆਪਣਿਆਂ ਨਾਲ ਕਿਉਂ ਲੜੀ ਜਾਣਾ? ਜੇ ਲੜਨਾ
ਤਾਂ ਉਹਨਾਂ ਨਾਲ ਲੜ ਜਿਹੜੇ ਰਿਸ਼ਵਤਖੋਰੀ ਨੇ, ਜੇ ਲੜਨਾ ਹੈ ਤਾਂ ਉਹਨਾਂ ਨਾਲ ਲੜ ਜਿਹੜੇ ਅੱਜ ਨਸ਼ਿਆਂ ਦੇ ਸੁਦਾਗਰ ਨੇ, ਜਿਨ੍ਹਾਂ ਨੇ ਪੰਜਾਬ ਦੀ ਸਾਰੀ ਧਰਤੀ ਨੂੰ ਨਸ਼ਿਆਂ ਵਿੱਚ ਡੋਬ ਦਿੱਤਾ, ਉਜਾੜ ਦਿੱਤੀਆਂ ਮਾਵਾਂ ਦੀਆਂ ਗੋਦਾਂ। ਉਹਨਾਂ ਨਾਲ ਲੜ ਜਿਹੜੇ ਅੱਜ ਨਸ਼ਿਆਂ ਦੇ ਵਪਾਰੀ ਨੇ। ਜੇ ਲੜਨਾ ਹੀ ਹੈ ਤਾਂ ਉਹਨਾਂ ਨਾਲ ਲੜ। ਆ ਪਿੱਛੇ ਦੇਖਿਆ ਹੋਵੇਗਾ ਕਿਸੇ ਗਰੀਬ ਦੀਆਂ 2 ਧੀਆਂ, ਇੱਕ ਦੀ ਉਮਰ 14 ਸਾਲ, ਇੱਕ ਦੀ ਉਮਰ 16 ਸਾਲ, ਉੱਥੋਂ ਦੇ ਕਿਸੇ ਅਮੀਰ ਬੰਦਿਆਂ ਨੇ ਉਹਨਾਂ ਦੀ ਇੱਜ਼ਤ ਲੁੱਟ ਕੇ 14 ਸਾਲ ਤੇ 16 ਸਾਲ ਦੀਆਂ ਲੜਕੀਆਂ ਦੀ ਇੱਜ਼ਤ ਲੁੱਟ ਕੇ ਸ਼ਰੇਆਮ ਪਿੰਡ ਦੇ ਵਿੱਚ ਉਹਨਾਂ ਨੂੰ ਦਰਖਤ ਦੇ ਨਾਲ ਬੰਨ੍ਹ ਕੇ ਫਾਹਾ ਦੇ ਦਿੱਤਾ। ਕਈ ਘੰਟੇ ਉਹਨਾਂ ਗਰੀਬਾਂ ਦੀਆਂ ਧੀਆਂ ਦੀਆਂ ਲਾਸ਼ਾਂ ਲਟਕਦੀਆਂ ਰਹੀਆਂ, ਪਰ ਉੱਥੇ ਉਹਨਾਂ ਗਰੀਬਾਂ ਦੇ ਕੋਲ ਕੋਈ ਵਾਰਸ ਨਹੀਂ ਸੀ ਤੇ ਉਹਨਾਂ ਦੀਆਂ ਲਾਸ਼ਾਂ ਲਾਈਆਂ ਵੀ ਨਹੀਂ ਕਿੰਨਾ ਚਿਰ। ਨਾ ਕਿਸੇ ਪੁਲਿਸ ਨੇ, ਨਾ ਕਿਸੇ ਫੋਰਸ ਨੇ ਉਹਨਾਂ ਦਾ ਕੋਈ ਪੈਰਵਹੀ ਨਹੀਂ ਕੀਤੀ। ਬਾਹਰਲੇ ਮੁਲਕਾਂ 'ਚ ਕੁਝ ਲੋਕਾਂ ਨੇ ਹੱਲਾ ਮਾਰਿਆ ਤੇ ਤਾਂ ਉਹਨਾਂ ਦੀ FRI ਦਰਜ ਹੋਈ ਹੈ। ਅੱਜ ਤੱਕ ਪਕੜਿਆ ਉਹਨਾਂ ਵਿੱਚੋਂ ਵੀ ਕੋਈ ਨਹੀਂ ਗਿਆ। ਉਹ ਗੁਰੂ ਕਿਆ ਸਿੱਖਾ, ਜੇ ਲੜਨਾ ਹੈ ਤਾਂ ਉਹਨਾਂ ਨਾਲ ਲੜ। ਉਹ ਬਾਪੂ ਅੱਜ ਉਡੀਕਦਾ ਹੋਵੇਗਾ ਹਰੀ ਸਿੰਘ ਨਲੂਏ, ਤੂੰ ਅੱਜ ਕਿੱਥੇ ਚਲਾ ਗਿਆ? ਅੱਜ ਉਹ ਬਾਪੂ ਕੁਰਲਾਉਂਦਾ ਹੋਵੇਗਾ, ਉਹ ਨਵਾਬ ਕਪੂਰ ਸਿੰਘਾ ਤੂੰ ਅੱਜ ਕਿੱਥੇ ਚਲਾ ਗਿਆ? ਅੱਜ ਉਹ ਬਾਪੂ ਕੁਰਲਾਉਂਦਾ ਹੋਵੇਗਾ, ਉਹ ਜੱਥਾ ਸਿੰਘ ਰਾਮਗੜੀਆ ਤੂੰ ਅੱਜ ਕਿੱਥੇ ਚਲਾ ਗਿਆ? ਅੱਜ ਉਹ ਬਾਪੂ ਕੁਰਲਾਉਂਦਾ ਹੋਵੇਗਾ, ਉਹ ਜੱਥਾ ਸਿੰਘ ਆਲੂਵਾਲੀਆ ਤੂੰ ਲੋਕਾਂ ਕੋਲੋਂ ਧੀਆਂ ਭੈਣਾਂ ਛੁਡਵਾ ਕੇ ਲੈ ਕੇ ਆਉਂਦਾ ਸੀ। ਮੇਰੀਆਂ ਧੀਆਂ ਦੀਆਂ ਇੱਜ਼ਤਾਂ ਲੁੱਟ ਕੇ ਉਹਨਾਂ ਦੀਆਂ ਲਾਸ਼ਾਂ ਵੀ ਲਟਕਦੀਆਂ ਰਹੀਆਂ, ਕਿਸੇ ਨੇ ਲਾਸ਼ਾਂ ਵੀ ਨਹੀਂ ਲਾਈਆਂ। ਜੇ ਤੂੰ ਲੜਨਾ ਸਿੱਖਾ ਤੂੰ ਉਹਨਾਂ ਨਾਲ ਲੜ ਜਾ ਕੇ, ਤੂੰ ਲੜਦਾ ਵੀ ਚੰਗਾ ਲੱਗੇਗਾ। ਦੱਸ ਉਹਨਾਂ ਨੂੰ ਜਾ ਕੇ ਮੈਂ ਹਰੀ ਸਿੰਘ ਨਲੂਏ ਦਾ ਵਾਰਸ ਹਾਂ, ਦੱਸ ਉਹਨਾਂ ਨੂੰ ਜਾ ਕੇ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਦੱਸ ਉਹਨਾਂ ਨੂੰ ਜਾ ਕੇ ਮੈਂ ਨਵਾਬ ਕਪੂਰ ਸਿੰਘ ਦਾ ਵਾਰਸ ਹਾਂ, ਦੱਸ ਉਹਨਾਂ ਨੂੰ ਜਾ ਕੇ ਮੈਂ ਭਾਈ ਤਾਰੂ ਸਿੰਘ ਦਾ ਵਾਰਸ ਹਾਂ, ਦੱਸ ਉਹਨਾਂ ਨੂੰ ਜਾ ਕੇ ਮੈਂ ਸੁਬੇਗ ਸਿੰਘ ਦਾ ਵਾਰਸ ਹੈ, ਦੱਸ ਉਹਨਾਂ ਨੂੰ ਜਾ ਕੇ ਮੈਂ ਸੁੱਖਾ ਸਿੰਘ ਜਿੰਦਾ ਸਿੰਘ ਦਾ ਵਾਰਸ ਹੈ, ਦੱਸ ਉਹਨਾਂ ਨੂੰ ਜਾ ਕੇ ਮੈਂ ਸਤਵੰਤ ਸਿੰਘ ਬੇਅੰਤ ਸਿੰਘ ਦਾ ਵਾਰਸ ਹੈ। ਲੋਕਾਂ ਨੂੰ ਪਤਾ ਲੱਗੇ ਵੀ ਸਿੱਖ ਆਹ ਲੜਾਈ ਲੜਦੇ ਨੇ। ਆਪਣੀਆਂ ਆਪਸੀ ਲੜਾਈਆਂ ਨਾ ਲੜ, ਤੂੰ ਲੜਦਾ ਚੰਗਾ ਨਹੀਂ ਲੱਗਦਾ। ਜਿਹੜੀ ਬੇਨਤੀ ਕਰਨ ਲੱਗਾ ਸਾਂ, ਇਸ ਗੱਲ ਬਾਰੇ ਵੀ ਖਿਆਲ ਕਰਿਓ ਜੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਸੀ ਅੰਦਰ ਦਰਬਾਰ ਸਾਹਿਬ ਦੇ। ਗੋਲੀ ਲੱਗੀ, 82 ਪੰਨਿਆਂ ਤੱਕ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੱਕ ਗਈ। 82 ਪੰਨੇ ਜ਼ਖਮੀ ਹੋਏ, 82 ਪੰਨਿਆਂ ਤੱਕ ਉਹ ਗੋਲੀ ਅੰਦਰ ਚਲੇ ਗਈ। ਜਿਹਦੇ ਇਸ਼ਟ ਨੂੰ ਵੀ ਗੋਲੀ ਮਾਰ ਦਿੱਤੀ ਹੋਵੇ, ਅਦਾਲਤ ਵੀ ਮੰਨਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਇੱਕ ਲਿਵਿੰਗ ਗੁਰੂ ਹੈ। ਤੇ ਇਸ ਲਈ ਪਰ ਸਾਡੇ ਅੰਦਰ ਅੱਜ ਤੱਕ ਵੀ ਇਸ ਗੱਲ ਦਾ ਖਿਆਲ ਨਹੀਂ, ਅੱਜ ਤੱਕ ਵੀ ਇਸ ਗੱਲ ਦਾ ਖਿਆਲ ਨਹੀਂ। ਉਸ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਯਾਦ ਰੱਖੋ ਜੇ 2500 ਸਰੂਪ ਗਿਆਨੀ ਜੋਗਿੰਦਰ ਸਿੰਘ ਵਿਦੰਤੀ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ, ਗਿਆਨੀ ਸਾਹਿਬ ਸਿੰਘ, ਇਹ ਉਹਨਾਂ ਸਾਕੇ ਦੇ ਦਰਮਿਆਨ ਅੰਦਰ ਰਹੇ ਨੇ। ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜਿਹੜੇ ਪਿੱਛੇ ਉੱਚ ਅਹੁਦਿਆਂ ਤੇ ਵੀ ਸੇਵਾ ਕਰ ਚੁੱਕੇ ਨੇ, ਉਹਨਾਂ ਦੇ ਲਿਖਤ ਮੁਤਾਬਕ, ਉਹਨਾਂ ਦੇ ਦੱਸਣ ਮੁਤਾਬਕ ਕਰੀਬ 2500 ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ ਜਿਹੜਾ, ਔਰ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਉਹਨੂੰ ਅੱਗ ਲਾ ਕੇ ਛਾੜ ਦਿੱਤਾ ਗਿਆ। ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਸਾਰੀ ਦੀ ਸਾਰੀ, ਔਰ ਸਾਡੇ ਕੋਲ ਇਤਨਾ ਕੀਮਤੀ ਖਜ਼ਾਨਾ ਸੀ, ਉਹ ਸਾਰੀ ਦੀ ਸਾਰੀ ਸਾੜ ਕੇ ਸੁਆਹ ਕਰ ਦਿੱਤੀ ਗਈ। ਜਿਹੜਾ ਕੁਝ ਉੱਥੋਂ ਬਚਿਆ ਉਹ ਆਪ ਪੰਡਾ ਬੰਨ ਕੇ ਸਿੱਖੀ ਲਿਟਰੇਚਰ ਨੂੰ ਲੈ ਕੇ ਚਲੇ ਗਏ। ਤੇ ਅੱਜ ਫਿਰ ਰੌਲਾ ਪੈ ਰਿਹਾ, ਅੱਜ ਫਲਾਨੀ ਕਿਤਾਬ ਛਪ ਗਈ, ਅੱਜ ਫਲਾਨੀ ਕਿਤਾਬ ਛਪ ਗਈ। ਸਾਡੇ ਪਹਿਲਾਂ ਸਬੂਤ ਮਿਟਾ ਦਿੱਤੇ ਗਏ ਤੇ ਅੱਜ ਸਾਡੀਆਂ ਕਿਤਾਬਾਂ ਦੇ ਵਿੱਚ ਉਸ ਤਰ੍ਹਾਂ ਦਾ ਉਹਨਾਂ ਨੇ ਸਿਲਸਿਲਾ ਭਰ ਕੇ ਰੱਖ ਦਿੱਤਾ। ਅਸੀਂ ਬਹੁਤ ਨੁਕਸਾਨ ਉਠਾਇਆ, ਬਹੁਤ ਨੁਕਸਾਨ ਉਠਾਇਆ। ਖੈਰ, ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ ਉਹਦੇ ਵੱਲ ਖਿਆਲ ਕਰਿਓ। ਅੱਜ ਵੀ ਆਪਾਂ ਇਸ ਗੱਲ ਤੋਂ ਸਿੱਖਿਆ ਲਈਏ। ਮੈਂ ਬੇਨਤੀ ਕਰਾਂ, ਮੁਸ਼ਕਲ ਇਹ ਨਹੀਂ, ਮੁਸ਼ਕਲ ਇਹ ਨਹੀਂ,
मुश्किल यह भी अज साडी कौम उस साके दे विचों सिक्ख्या नहीं लै रही। सिक्ख्या लईए, अपने जीवन को सुधारीए, अपने बच्चों को पढ़ाइए, नेक इंसानियत वाले काम करिए, नशियां विचों निकलीए। पंजाब की धरती के उत्ते उसे तरह लोग देख के कहण, मैनूं तो कई बार यूं प्रतीत हुंदा है भई असीं पंजाब गवा लेना, तुसीं औलाद गवा लेनी है। ਇੱਥੇ वालियां ने औलाद गवा लेनी है। एक पीढ़ी नहीं, दो पीढ़ी नहीं, तीजी पीढ़ी तुसीं किवें साਂਭ ਸਕੋਗੇ। ਇੱਥੋਂ वालियां ने औलाद गवा लेनी है ते असीं पंजाब गवा लेना है, क्योंकि ਵੱਡੀਆਂ ਵੱਡੀਆਂ कोठियां तुसीं उत्ते छत दित्तियां, उत्ते रहिंदे ने भईए। भईए रहिंदे ने सारे। एक दिन उन्हां लोकां ने ਸਾਂਭ ਲੈਣੀ है, उन्हां नूं बनाउण दी लोड़ नहीं है। बहुते शहरां दे विच जिहड़ी अज साडी आबादी है ਉਹ 60 ਤੇ 40 ਦੀ ਰੇਸ਼ੋ ਵਿੱਚ ਆ ਗਈ ਹੈ, ਜਾਂ 55 ਜਾਂ 45 ਦੀ ਰੇਸ਼ੋ ਵਿੱਚ ਆ ਗਈ ਹੈ। 55 ਲੋਕ ਅਦਰ ਨੇ, ਹੋਰ ਨੇ, ਤੇ ਕੇਵਲ 40 ਜਾਂ 45% ਸਿੱਖ ਨੇ। ਹਰੇਕ ਸ਼ਹਿਰ ਦੇ ਵਿੱਚ ਕਰੀਬ ਕਰੀਬ ਇਹ ਆਬਾਦੀ ਬਣ ਚੁੱਕੀ ਹੋਈ ਹੈ ਸਾਡੀ। ਤੇ ਜਿੱਥੇ ਅਸੀਂ ਗੱਲਾਂ ਕਰਨੇ ਆ, ਪਿੰਡਾਂ ਦੇ ਪਿੰਡ ਈਸਾਈ ਬਣ ਗਏ ਨੇ। ਮੈਂ ਬਾਰ-ਬਾਰ ਬੇਨਤੀ ਕਰਨੀ ਚਾਹੁੰਦਾ ਵੀ ਸਿੱਖਿਆ ਦਈਏ ਇਸ ਗੱਲ ਵਿੱਚੋਂ। ਜਿਹੜੀ ਬੇਨਤੀ ਕਰਨ ਲੱਗਾ ਸਾਂ, ਬਾਰ-ਬਾਰ ਉਸ ਵੱਲ ਖਿਆਲ ਲਾਉਣਾ ਚਾਹੁੰਦਾ ਤੁਹਾਡਾ। ਉਸ ਥਾਂ ਦੇ ਉੱਤੇ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਜਦੋਂ ਇਹ ਇਨਸਾਨੀਅਤ ਦਾ ਘਾਣ ਕੀਤਾ ਜਾ ਰਿਹਾ ਸੀ, ਉਦੋਂ ਇੱਕ ਨੌਜਵਾਨ ਤੇ ਨਾਲ ਉਹਦੀ ਘਰਵਾਲੀ ਬੀਬਾ ਤੇ ਉਹਨਾਂ ਕੋਲ ਵੀ 1.5 ਸਾਲ ਦਾ ਬੱਚਾ। ਨੌਜਵਾਨ ਦੀ ਤਮੰਨਾ ਕਿਸੇ ਤਰ੍ਹਾਂ ਅਸੀਂ ਇੱਥੇ ਬੈਠ ਕੇ ਵਕਤ ਕੱਟ ਲਈਏ, ਪਰ ਘਰਵਾਲੀ ਨੇ ਕਿਹਾ, ਕਹਿਣ ਲੱਗੀ, ਨਹੀਂ ਮੈਂ ਅੱਗੇ ਹੋ ਕੇ ਚੱਲਾਂਗੀ। ਇੱਥੇ ਆਖਿਰਕਾਰ ਆਪਣੇ ਦੇਸ਼ ਦੇ ਹੀ ਫੌਜੀ ਨੇ, ਜਾਣਦੇ ਨੇ ਸਾਰੇ ਕਿਹੜਾ ਬਗਾਨੇ ਨੇ ਜਿਨ੍ਹਾਂ ਨੂੰ ਸਾਡੀ ਭਾਸ਼ਾ ਨਹੀਂ ਆਉਂਦੀ। ਮੈਂ ਅੱਗੇ ਲੱਗਾਂਗੀ। ਉਹਨੇ ਆਪਣੇ ਪੁੱਤ ਨੂੰ ਇੱਕ ਬਾਂਹ ਵਿੱਚ ਪਕੜਿਆ ਹੋਇਆ ਹੈ ਤੇ ਇੱਕ ਹੱਥ ਨਾਲ ਆਪਣੇ ਪਤੀ ਦੀ ਬਾਂਹ ਪਕੜੀ ਹੋਈ ਹੈ। ਪਤੀ ਪਿੱਛੇ ਹੈ, ਉਹ ਲੜਕੀ ਅੱਗੇ ਹੈ ਤੇ ਇੱਕ ਕੁੱਛੜ ਵਿੱਚ ਉਹਦੇ ਬੱਚਾ ਹੈ ਤੇ ਉੱਚੀ ਉੱਚੀ ਰੌਲਾ ਪਾਉਂਦੀ ਆ ਰਹੀ ਹੈ। ਉਹ ਕਹਿਣ ਲੱਗੀ, ਮੇਰਾ ਪਤੀ ਇਹ ਤੇ ਸਰਕਾਰੀ ਨੌਕਰ ਹੈ, ਮੇਰਾ ਪਤੀ ਕੋਈ ਖਾੜਕੂ ਨਹੀਂ ਹੈ, ਮੇਰਾ ਪਤੀ ਕੋਈ ਇਹੋ ਜਿਹਾ ਨਹੀਂ ਹੈ, ਨਾ ਅਸੀਂ ਇਸ ਕਿਸੇ ਜਥੇਬੰਦੀ ਨਾਲ ਸੰਬੰਧਿਤ ਹੈ, ਮੇਰੇ ਇੱਕੋ ਇੱਕ ਮਾਂ ਬਾਪਾਂ ਦਾ ਇਹ ਪੁੱਤ ਹੈ। ਵਾਸਤਾ ਜੇ ਰੱਬ ਦਾ ਸਾਨੂੰ ਬਾਹਰ ਨਿਕਲ ਜਾਣ ਦਿਓ, ਸਾਡੀ ਤਲਾਸ਼ੀ ਲੈ ਲਓ, ਸਾਡੇ ਕੋਲੋਂ ਜੋ ਤੁਹਾਨੂੰ ਚਾਹੀਦਾ ਉਹ ਲੈ ਲਓ। ਉਹ ਤਰਲੇ ਕਰਦੀ ਪ੍ਰਕਰਮਾਂ ਦੇ ਵਿੱਚੋਂ ਤੁਰੀ ਜਾ ਰਹੀ ਹੈ। ਪਰ ਸਿਆਣੇ ਕਹਿੰਦੇ ਨੇ, किस्मत में लिखा है प्रदेश तो देश को याद क्या करना, जहां हाकम हो बेदर्दी वहां फरियाद क्या करना। ਜਿਹੜੇ ਬੇਦਰਦੀ ਹੁੰਦੇ ਨੇ ਉਹਨਾਂ ਕੋਲ ਫਰਿਆਦ ਵੀ ਕੀ ਕਰਨੀ ਹੈ। ਉਹ ਬੀਬੀ ਅੱਗੇ ਅੱਗੇ ਜਾ ਰਹੀ, ਉਹਦਾ ਪਤੀ ਪਿੱਛੇ ਬਾਂਹ ਪਕੜੀ ਹੋਈ ਹੈ, ਆਪਣੇ ਬੱਚੇ ਨੂੰ ਕੁੱਛੜ 'ਚ ਚੁੱਕਿਆ ਰੌਲਾ ਪਾਉਂਦੀ ਜਾ ਰਹੀ ਹੈ। ਅਚਾਨਕ ਗੋਲੀਆਂ ਆਈਆਂ, ਉਹਦੇ ਪਤੀ ਦੇ ਹਿੱਕ ਵਿੱਚ ਵੱਜੀਆਂ ਤੇ ਪਤੀ ਦਾ ਹੱਥ ਉਸੇ ਵੇਲੇ ਛੁੱਟ ਗਿਆ ਤੇ ਧਰਤੀ ਤੇ ਡਿੱਗ ਪਿਆ। ਪਤੀ ਧਰਤੀ ਤੇ ਡਿੱਗਿਆ, ਤੜਫਦਾ ਹੋਇਆ ਆਪਣੀ ਜ਼ਿੰਦਗੀ ਦਾ ਅੰਤ ਕਰ ਗਿਆ। ਉਸੇ ਵੇਲੇ ਉਹ ਉੱਥੇ ਖਲੋਤੀ ਹੈ, ਨੌਜਵਾਨ ਬੱਚੀ ਆਪਣੀ ਗੋਦ ਵਿੱਚ ਉਹਨੇ ਬੱਚਾ ਪਕੜਿਆ ਹੋਇਆ। ਇੱਕ ਪਲ ਉਹਦੇ ਕੋਲ ਬੈਠ ਗਈ। ਚੱਲਦੇ ਹੋਏ ਸਾਹਾਂ ਵਿੱਚੋਂ ਕੁਝ ਗੱਲ ਕਰਨੀ ਚਾਹੁੰਦੀ ਹੈ, ਚੱਲਦੇ ਹੋਏ ਟੁੱਟਦੇ ਹੋਏ ਸਾਹਾਂ ਵਿੱਚੋਂ ਕੋਈ ਗੱਲ ਕਰਨੀ ਚਾਹੁੰਦੀ ਹੈ। ਪਤੀ ਨੇ ਆਪਣੇ ਰੁਕੇ ਹੋਏ ਸਾਹਾਂ ਵਿੱਚੋਂ ਸਿਰਫ ਇੰਨੀ ਕੁ ਗੱਲ ਹੀ ਕਰ ਸਕਿਆ, ਤੂੰ ਮੈਨੂੰ ਛੱਡ ਕੇ ਚਲੀ ਜਾ, ਤੂੰ ਮੇਰੇ ਬੱਚੇ ਨੂੰ ਪਾਲ ਲਵੀਂ, ਮੇਰੇ ਮਾਂ-ਬਾਪ ਨੂੰ ਕਵੀ ਤੇਰਾ ਪੁੱਤ ਗੁਰੂ ਰਾਮਦਾਸ ਦੀ ਗੋਦ ਵਿੱਚ ਰਹਿ ਗਿਆ। ਮੇਰੀ ਮਾਂ ਜਦੋਂ ਤੈਨੂੰ ਪੁੱਛੇਗੀ, ਮੇਰਾ ਪਿਤਾ ਜਦੋਂ ਤੈਨੂੰ ਪੁੱਛੇਗਾ, ਉਹਨੂੰ ਕਵੀ ਤੇਰਾ ਪੁੱਤ ਗੁਰੂ ਰਾਮਦਾਸ ਦੇ ਗੋਦ ਵਿੱਚ ਰਹਿ ਗਿਆ। ਚੰਦ ਸ਼ਬਦ ਕਹਿ ਕੇ ਉਹ ਆਪ ਤੇ ਚੜਾਈ ਕਰ ਗਿਆ। ਉਸ ਨੌਜਵਾਨ ਬੱਚੀ ਨੇ ਆਪਣੇ ਪੁੱਤ ਵੱਲ ਵੇਖਿਆ,
मैं अपने पति की तमन्ना पूरी करांगी। अपनी चुन्नी पाड़ी, सिर का दुपट्टा पाड़िया, दुपट्टा पाड़ के अद्धा कू उस अपने पति के उत्ते दे के, अद्धा कू दुपट्टा अपने सिर के उत्ते रख के अपने पुत नूं लेके तुरी है। कदे कदम अगां नूं तोड़दी है, कदे पिछां परत के वेखदी अपने पति की लाश पई, फिर अगे तुर पैंदी है, फिर अगे खलो के वेखदी है। जिथों कि जे ओने होण लगी है भई इस तो अगे मेरे पति ने नहीं दिसना, उत्थे खलो के बड़े प्यार नाल वेखण लग पई, जांदी वारी वेख लवां मैं ओह है जिन्हें हत्थी संस्कार भी नहीं अपने पति का करना। जदों ध्यान नाल वेखण लगी ते फिर एक गोली आई, ओदी गोद विच पकड़े हुए बच्चे नूं इक्को ही गोली शांत कर गई। ओदी गोदी विच पकड़िया होया ओदा पुत भी चढ़ाई कर गया। कुट के कलेजे नाल ला लिया, लहू नचड़ रहा, ओदे भी सारे कपड़े लहू नाल भर गए। कहन लगी साइयां तू ते चला गया सी, मैं अपने पुत दे आसरे अपनी जिंदगी कट लवांगी, ये सोच के कदम अगां वधाए सन। मैं हुण इहनूं कित्थे लैके जावांगी। वापस परत आई है, वापस परत के जिथे ओदा पति लेटिया होया ते ओदे कोल अपने पुत्र नूं भी लिटा दिता। रज के अपने पति कोल ते अपने पुत को रो के फिर तुर पई। मेरे नाल जिम्मेवारी जिहड़ी ला के चलिया, मेरे मापियां दी सेवा करी, मैं तेरे मापियां दी सेवा करांगी, धी बन के सेवा करांगी। अपने पति दी लाश कोल अपने पुत दी लाश नूं पाके ते ओनू उसे चुन्नी नाल ओदा मुख कज के फिर अगां तुरी है। हजे चंद को कदम पुट्टे सन, फिर कुछ गोलियां चलियां ते उस बीबी दे शरीर विच वजियां। जदों बीबी दे शरीर विच वजियां उसे वेले जख्मी होई, एक अरदास करन लगी, धन गुरु रामदास होर कुछ नहीं मंगदी, इन्ने कु साह दे नहीं मैं अपने पति तक पहुंच जावां, इन्ने कु साह दे देवी मैं अपने पति तक पहुंच जावां। और वापस रुड़दियां होया गोलियां लगियां ने, लहू बहिंदा, और वापस अपने पति को पहुंच गई। पैरों वाले पासे तक ही पहुंच सकी। दो शब्द कह के साइयां जिथे तू चले तेरा पुत चले, मेरे लिए भी वो गोलियां बनियां सन, मैं भी तेरे नाल ही चली है। उन्हें भी उत्थे अपनी जिंदगी दे आखिरी श्वास ले ले। मैं पुछना भी उन्हें की अतवाद कमाया सी, उन्हें केड़ा बुरा कर्म कीता सी, उन्हें केड़ा बस विचों तार तार के लोग मारे सन, उन्हें केड़ियां गड्डियां रोकियां सन, उन्हें किन्हां दा घर फूकिया सी। 1984 का घल्लूघारा 36 क्यों कीतो विसाख किताब दे विच लिखिया होया नारायण सिंह जी होरां ने। 36 होर गुरु घरां दे विच इहो जे अटैक करके ते बिल्कुल उत्थे बेअदबी करके, उत्थे ते संत जरनैल सिंह पिंडरां वाले नहीं सन ना बैठे, बाकी थावां ते बब्बर नहीं सन बैठे। बाकी थावां ते क्यों बेअदबी कीती? वो बेअदबी ते इसलिए कीती, सिखा असी तेरी आन शान नूं मिट्टी च मिलाउणा चाहुंदे हैं। मैं अखीर विच फिर बेनती करनी चाहुंदा, मेरा मकसद है कदाचित नहीं भी तुसी साके नूं सुन के भटके हो। हर बारी दास ने पहलों भी बेनती की सी, बिल्कुल नहीं भटकना चाहिए, सानू अज भी गंभीरता नाल सोचना चाहिए। दूजी गल, हिंदू सारियां कौमां सारियां चंगियां नहीं हुंदियां, सारे सिख भी चंगे नहीं। ये सारी गल सारी हिंदू कौम ते लागू नहीं हुंदी। बहुतात हिंदू चंगे भी ने जिहड़े गुरु ग्रंथ साहिब सच्चे पातशाह ते अकीदा रखते ने। साडी दुश्मनी, साडा किसी एक पक्ष नाल किसी कौम नाल कोई विरोध नहीं है। फिर तो असीं अपने सिद्धांत तो टुट जाएंगे। गुरु ग्रंथ साहिब की पावन बाणी विचों
अज भी ये होके मिलते ने, विसर गई सब तात पराई, जब ते साध संगत मोह पाई। असी ते उस विरसे दे मालक है। गुरु अर्जन पातशाह की शहादत होई, एक शब्द भी नहीं किया, एक शब्द भी नहीं किया। रब का धन्नवाद किया, तेरा किया मीठा लग गया। पर जदों इंतहा कर दी, ते अज भी मैं बेनती करना भी असी किसी एक कौम के खिलाफ नहीं है, असी उस जुल्म के खिलाफ है जिहड़ा इंसानियत का घाण करता है। अपने मनां विच सोचीए, विचारीए, साके की गल सुन के अपने मनां विच ये भावना पैदा करिए कि सतगुरु जी सानू समर्था बख्शो, असी वो सच्ची सुच्ची सिक्खी कमा सकीए जिहड़ी तुसीं साडी झोली विच पाई हुई है। उस सिक्खी नूं कमा के असी सच दा होका दुनिया च दे सकीए। जितना साडा नुकसान होया है वो झल के भी आपां अगले कदम हौसले नाल पुट्टीए। गुरु साडी जरूर बांह पकड़ेगा। अमृत छकीए, गुरु चरनां विच जुड़िए, गुरु वाले बणीए, नशियां दा त्याग करिए, पत्थर पुणे दा त्याग करिए, गुरु दी बुक्कड़ विच बैठण जोगे हो जाइए, गुरु दे दर नाल जुड़ जाइए। और यह भी कोई हौसला ढाउण वाली बात नहीं, ਐਵੇਂ ਭਰਮ है साडे कातलां नूं। असीं होवांगे 2 ਜਾਂ 4 लोगों, कतल करदियां करदियां मुकनी नहीं साडी एडी लम्मी है कतार लोगों। ये मत सोचो भी असीं कदे कतल करदियां करदियां मुक जावांगे, तुहाडे मनां दा भुलेखा होवेगा। लोक नित जमदे तां भी मुक जांदे, लोक नित जमदे तां भी मुक जांदे, सिख नित मरदे तां भी मुकदे नहीं। इसे कौम ने जख्म अवले खाधे, नवे होर आ जाण पिछले सुकदे नहीं। लगन शहीदां दी याद विच सदा मेले, लोक पापियां दियां कबरां ते थुकदे नहीं। ओ गोलियां गिण के जे तू मारदा नहीं, लाशां असीं भी गिण के चुकदे नहीं। यह तेरे मन का भुलेखा होगा भी शायद सिक्खी के इतिहास को पढ़ के देखी, तेन पता लगेगा असी भी शीश गंज बनाए हुए ने। शीश गंज उन्होंने कहते ने, गंज का मतलब होंगे ढेर। साडे कदे संस्कार इवें नहीं होए, साडे संस्कार ही इवें होंदे रहे ने भाई सारियां लाशां इकट्ठियां करके उत्थे ढेर ला के इक्को बारी इन्हां दा संस्कार कर दिओ। सिक्खी ने भी शीश गंज बनाए हुए ने, इतनियां शहादतां दित्तियां होईयां ने। यह तैनूं भुलेखा होवेगा भी हरमंदर साहिब दा दरवाजा तू बंद कर लेगा, यह तैनूं भुलेखा होवेगा भी श्री अकाल तख्त दा दरवाजा तू बंद कर लेगा। ये परवाने जाना मारदे रहणगे, दरवाजा खुला ही रहेगा धर्म दा। यह भी गल वखरी है भी असीं कदे किसी नाल वितकरा नहीं करते, असीं फिर भी सांझीवालता दी सांझ रखनी चाहुंदे हां। गुरु किरपा करे असीं अपने विरसे तो जाणू होईए। इन्नी ही बेनती कबूल करियो। इत्थे इस साके दा आखिरी पड़ाव सी, असीं इहदे विचों सिੱਖਿਆ लैके अपने जीवन नूं सुधार सकीए। भुल्लां चुक्कां दी खिमा अदब सत्कार नाल आखो जी वाहिगुरू जी का खालसा वाहिगुरू जी की फतेह।